ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ AM FM ਸਟੇਸ਼ਨਸ ਤੋਂ ਇਲਾਵਾ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪਲੀਕੇਸ਼ਨ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਸੁਣ ਰਹੇ ਹੋ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ, ਖਬਰਾਂ ਤੇ ਟਿੱਪਣੀਆਂ ਕਰਨ ਦੇ ਲਈ ਤੇ ਖਬਰਾਂ ਦਾ ਵਿਸਥਾਰ ਦੱਸਣ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਸਹਿਯੋਗ ਕਰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿੰਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਦੇ ਸਮਾਗਮ ਤੋਂ। ਸਮਾਗਮ ਹੋ ਗਿਆ ਜੀ, ਸੰਗਤਾਂ ਦੇ ਇਕੱਠ ਦੀਆਂ ਵੀ ਚਰਚਾਵਾਂ ਬਹੁਤ ਨੇ। ਹਾਂਜੀ ਬਿਲਕੁਲ, ਬੜਾ ਭਰਪੂਰ ਇਕੱਠ ਸੀਗਾ। ਜੀ ਸਿੱਖ ਸੰਗਤ ਬੜੀ ਇਕੱਤਰਤਾ ਦੇ ਨਾਲ ਉੱਥੇ ਹਾਜ਼ਰ ਸੀ, ਬੜੀ ਵੱਡੀ ਹਾਜ਼ਰੀ ਸੀਗੀ। ਤਾਂ ਦੇਖੋ ਇਸ ਸਮਾਗਮ ਦੇ ਜੇ ਆਪਾਂ 3-4 ਦਿਨ ਪਿੱਛੇ ਜਾ ਕੇ ਸਮੇਂ ਨੂੰ ਵੇਖੀਏ ਤੇ ਇੰਨਾ ਹਾਂਜੀ ਸ਼ਾਇਦ ਕਿਸੇ ਨੇ ਕਿਆਸਿਆ ਵੀ ਨਹੀਂ ਹੋਏਗਾ। ਬੜਾ ਮਤਲਬ ਕਿ ਸੀਮਤ ਇਕੱਠ ਕਿਸੇ ਨੇ ਕਿਆਸਿਆ ਹੋਏਗਾ ਜੇ ਆਮ ਤੌਰ ਤੇ ਆਪਾਂ ਪੱਤਰਕਾਰਾਂ ਦੀ ਭਾਸ਼ਾ ਚ ਵੇਖੀਏ, ਪਰ ਅਚਨਚੇਤੀ ਜਿੱਦਾਂ ਇਹ ਮੁਹਾਰ ਇੱਧਰ ਨੂੰ ਹੋਇਆ ਤਾਂ ਜੀ ਫਿਰ ਜੀ ਤੁਸੀਂ ਦੇਖੋਗੇ ਤਾਂ ਮੀਡੀਆ ਦੇ ਕੈਮਰੇ ਵੀ ਘੁੰਮਣੇ ਸਟਾਰਟ ਹੋ ਗਏ, ਔਰ ਖਾਸ ਤੌਰ ਤੇ ਮੇਨ ਸਟ੍ਰੀਮ ਮੀਡੀਆ ਜਿਨ੍ਹਾਂ ਨੂੰ ਆਪਾਂ ਆਵਾਨੀ ਅਡਾਨੀ ਵਾਲੇ ਚੈਨਲ ਵੀ ਕਹਿ ਦਿੰਦੇ ਆ ਕਈ ਵਾਰ, ਹੂੰ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ। ਜੀ ਤਾਂ ਬਾਈ ਉਹ ਜਿਹੜਾ ਮੀਡੀਆ ਹੈ ਉਹਨਾਂ ਦੇ ਜਿਹੜੇ ਖੇਤਰੀ ਚੈਨਲ ਆ ਉਹ ਤੱਕ ਇੰਟਰਵਿਊ ਕਰਦੇ ਆ ਘੰਟੇ ਘੰਟੇ ਤੱਕ। ਹੂੰ ਤਾਂ ਮਤਲਬ ਕਿ ਕੁਝ ਘੰਟਿਆਂ ਦੇ ਅੰਦਰ ਅੰਦਰ ਟੋਟਲੀ ਬਿਰਤਾਂਤ ਜਿਹੜਾ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ। ਜੀ ਤਾਂ ਅੱਜ ਵਾਲਾ ਜਿਹੜਾ ਸਮਾਗਮ ਸੀਗਾ, ਇਕੱਠ ਤੁਸੀਂ ਤਸਵੀਰਾਂ ਦੇ ਰੂਪ ਚ ਲਾਈਵ ਦੇ ਰੂਪ ਚ ਦੇਖਿਆ ਹੋਣਾ ਹੈ। ਹਾਂਜੀ ਤਾਂ ਤਕਰੀਰਾਂ ਉੱਥੇ ਖਾਸ ਤੌਰ ਤੇ ਦੋ ਹੀ ਤਕਰੀਰਾਂ ਕਹਿ ਲਓ ਕਿ ਇਸ ਵੇਲੇ ਚਰਚਿਤ ਨੇ, ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਤੇ ਹੂੰ ਦੂਸਰੀ ਅਮਰਤਪਾਲ ਸਿੰਘ ਹੋਰਾਂ ਦੀ। ਜੀ ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜੇ ਤੁਸੀਂ ਤਕਰੀਰ ਦੇਖੋਗੇ ਤਾਂ ਉਹਦੇ ਚ ਦੋ ਤਿੰਨ ਅਹਿਮ ਬਿੰਦੂ ਨੇ ਕਿ ਜੀ ਪਹਿਲਾ ਜੋਗਿੰਦਰ ਸਿੰਘ ਉਗਰਾਹਾਂ ਨੂੰ ਜਵਾਬ ਦੇਣਾ, ਕਿਉਂਕਿ ਜੋਗਿੰਦਰ ਸਿੰਘ ਉਗਰਾਹਾਂ ਨੇ ਕੱਲ ਬੜੇ ਤਲਖ ਸ਼ਬਦ ਇਸਤੇਮਾਲ ਕੀਤੇ ਸਨ ਦੋਨਾਂ ਹੂੰ ਪ੍ਰਤੀ, ਸਿਮਰਨਜੀਤ ਸਿੰਘ ਮਾਨ ਅਤੇ ਅਮਰਤਪਾਲ ਸਿੰਘ ਜੀ ਦੋਨਾਂ ਦੇ ਪ੍ਰਤੀ। ਜੀ ਤਾਂ ਇਹਦਾ ਜਵਾਬ ਦਿੱਤਾ ਕਾਮਰੇਡੋ ਇਸ ਤਰ੍ਹਾਂ ਸੰਬੋਧਨ ਕਰਕੇ। ਹੂੰ ਮਤਲਬ ਕਿ ਬੜੀ ਤਿੱਖੀ ਤਕਰੀਰ ਕਹਿ ਲਓ। ਸਿਮਰਨਜੀਤ ਸਿੰਘ ਮਾਨ ਹੋਰੀ ਜਿਸ ਉਮਰ ਦੇ ਵਿੱਚ ਨੇ, ਜਿਸ ਆਰਜੂ ਦੇ ਵਿੱਚ ਉਹ ਹੈਗੇ ਨੇ ਇਸ ਟਾਈਮ, ਜਿਹੜੀ ਹਾਂਜੀ ਉਹਨਾਂ ਦੀ ਇਸ ਵੇਲੇ ਉਮਰ ਆ, ਤਾਂ ਉਹਦੇ ਵਿੱਚ ਉਹ ਠੀਕ ਹੈ ਕਿ ਉਹ ਸ਼ਬਦਾਂ ਦੇ ਵਿੱਚ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਜੋਸ਼, ਹਾਲਾਂਕਿ ਫਿਜ਼ੀਕਲੀ ਤੁਹਾਨੂੰ ਪਤਾ ਇਸ ਉਮਰ ਦੇ ਵਿੱਚ ਬੰਦਾ ਜਿਹੜਾ ਉਹ ਉਹਨਾਂ ਨਹੀਂ ਹੁੰਦਾ, ਪਰ ਹੂੰ ਫਿਰ ਵੀ ਉਹ ਦਿਖ ਰਿਹਾ ਸੀਗਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਗੁੱਸਾ ਲੱਗਾ। ਫਿਰ ਹੂੰ ਦੂਜੀ ਗੱਲ ਇਹ ਆ ਕਿ ਆਪਣੇ ਨਾਨਾ ਜੀ ਬਾਰੇ ਫਿਰ ਉਹ ਬੋਲੇ ਨੇ ਅੱਜ ਜੀ ਕਿ ਦੇਖੋ, ਔਰ ਇਹਦੇ ਨਾਲ ਕੋਈ ਨਾ ਕੋਈ ਇਤਿਹਾਸਕ ਇੱਕ ਹੋਰ ਬਹਿਸ ਛੇੜ ਦਿੰਦੇ ਨੇ। ਉਹ ਕਹਿੰਦੇ ਨੇ ਜੀ ਕਿ ਇਹ ਗੋਲੀਆਂ ਜਿਹੜੀਆਂ ਗੋਰਿਆਂ ਨੇ ਨਹੀਂ ਸੀ ਚਲਾਈਆਂ ਜਲਿਆਂਵਾਲਾ ਬਾਗ ਦੇ ਵਿੱਚ, ਹੂੰ ਇਹ ਗੋਲੀਆਂ ਚਲਾਈਆਂ ਸੀ ਗੋਰਖਾ ਰਜਮੈਂਟ ਨੇ। ਉਹਨਾਂ ਜੀ ਨੇ ਇੱਕ ਨਵੀਂ ਬਹਿਸ ਛੇੜੀ। ਇਸ ਤੋਂ ਇਲਾਵਾ ਵੱਡੀ ਗੱਲ ਇੱਕ ਹੋਰ ਕਹੀ, ਜੇ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਦਰਕਨਾਰ ਕਰ ਦਈਏ, ਉਹਨਾਂ ਨੇ ਹਾਂਜੀ ਤੀਸਰੀ ਗੱਲ ਕਹੀ ਕਿ ਜਿਹੜੇ ਗੈਂਗਸਟਰ ਨੇ, ਹੂੰ ਭਈ ਉਹ ਜਿਹੜੇ ਗੈਂਗਸਟਰ ਇਸ ਵੇਲੇ ਮਾਰ ਰਹੇ ਨੇ ਜਾਂ ਮਰ ਰਹੇ ਨੇ, ਸਿੱਧੂ ਮੂਸੇਵਾਲੇ ਦਾ ਵੀ ਜ਼ਿਕਰ ਕੀਤਾ ਕਿ ਉਹਦਾ ਵੀ ਦੁੱਖ ਹੋਇਆ ਸਾਨੂੰ, ਤੇ ਜੀ ਜਦੋਂ ਕੋਈ ਤੁਹਾਨੂੰ ਫੜ ਕੇ ਮਾਰਦਾ ਹੈ ਉਹਦਾ ਵੀ ਦੁੱਖ ਹੁੰਦਾ ਹੈ। ਤਾਂ ਹੂੰ ਤੁਸੀਂ ਇਸ ਕਰਕੇ ਇਸ ਰਸਤੇ ਤੋਂ ਹਟੋ, ਸਾਡੇ ਨਾਲ ਆ ਕੇ ਰਲੋ ਜੀ ਤੇ ਆਪਾਂ ਲੜਾਈ ਲੜੀਏ। ਹੂੰ ਹਾਲਾਂਕਿ ਕੁਝ ਲੋਕ ਤੁਹਾਨੂੰ ਪਤਾ ਇਸ ਗੱਲ ਨੂੰ ਵੀ ਦੂਜੇ ਪਾਸੇ ਲੈਂਦੇ ਨੇ। ਤਾਂ ਇਹ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੀ ਤਕਰੀਰ ਦਾ ਮੇਨ ਮੌਜੂ ਸੀਗਾ। ਜੀ ਹਾਲਾਂਕਿ ਲੰਬੀ ਤਕਰੀਰ ਕੀਤੀ ਉਹਨਾਂ ਨੇ, ਹੂੰ ਜਿਹਦੇ ਚ ਖਾਸ ਤੌਰ ਤੇ ਕਾਮਰੇਡਾਂ ਨੂੰ ਤੇ ਪੂਰਾ ਰਗੜਾ ਬੰਨਿਆ ਉਹਨਾਂ ਨੇ, ਜੀ ਪਰ ਨਾਲ
ਇੱਕ ਮੈਂ ਜਿਵੇਂ ਕਿਹਾ ਕਿ ਇਤਿਹਾਸਕ ਬਹਿਸ ਫਿਰ ਛਿੜ ਗਈ। ਉਹਨਾਂ ਦੇ ਨਾਲ ਹਮੇਸ਼ਾ ਹੁੰਦਾ ਕਿ ਜਦੋਂ ਵੀ ਉਹ ਤਕਰੀਰ ਕਰਦੇ ਆ ਕੁਛ ਨਾ ਕੁਛ ਐਸਾ ਬਹਿਸ ਮੁਬੈਸਾ ਮੁੜ ਕੇ ਛਿੜਦਾ ਜ਼ਰੂਰ ਆ। ਤੇ ਨਾਲ ਉਹਨਾਂ ਨੇ ਗੈਂਗਸਟਰਾਂ ਵਾਲੀ ਗੱਲ ਕਰ ਦਿੱਤੀ। ਹਾਲਾਂਕਿ ਜੇ ਤੁਸੀਂ ਦੇਖੋਗੇ ਇਤਫਾਕਨ ਕੈਪਟਨ ਅਮਰਿੰਦਰ ਸਿੰਘ ਦਾ ਵੀ ਅੱਜ ਇੱਕ ਬਿਆਨ ਆਇਆ ਗੈਂਗਸਟਰਾਂ ਨੂੰ ਲੈ ਕੇ ਕਿ ਜੇ ਤਾਂ ਇਹ ਆਉਂਦੇ ਆ ਠੀਕ ਹੈ, ਨਹੀਂ ਤਾਂ ਇਹਨਾਂ ਨੂੰ ਗੋਲੀ ਮਾਰ ਦਿਓ। ਮਤਲਬ ਕਿ ਤੁਸੀਂ ਇਹ ਦੇਖੋ ਕਿ ਉਹਨਾਂ ਦੇ ਸਾਂਢੂ ਨੇ, ਉਹ ਦੋਨੇ ਸਾਂਢੂ ਨੇ ਆਪਸ ਦੇ ਵਿੱਚ, ਦੋਨੇ ਲੀਡਰ ਨੇ, ਦੋਨੇ ਬਜ਼ੁਰਗ ਨੇ ਇਸ ਟਾਈਮ। ਤਾਂ ਅਮਰਿੰਦਰ ਸਿੰਘ 2 ਵਾਰੀਆਂ ਦਾ ਚੀਫ ਮਿਨਿਸਟਰ ਕੀ ਕਹਿ ਰਿਹਾ ਕਿ ਗੋਲੀ ਮਾਰ ਦਿਓ, ਮਤਲਬ ਕਿਸੇ ਦਾ ਐਨਕਾਊਂਟਰ ਕਰ ਦਿਓ। ਤਾਂ ਖੈਰ ਇਹ ਤਾਂ ਬਹੁਤ ਗਲਤ ਹੁੰਦਾ ਕਿ ਤੁਸੀਂ ਐਨਕਾਊਂਟਰ ਹੀ ਚੈੱਕ ਕਰਦੇ। ਨਹੀਂ, ਬਿਲਕੁਲ ਬਿਲਕੁਲ ਇਸ ਉਮਰ ਦੇ ਪੜਾਅ ਤੇ ਇਹੋ ਜਿਹਾ ਰਾਜਸੀ ਲੀਡਰ ਕੋਈ ਗੱਲ ਕਰੇ ਤਾਂ ਠੀਕ ਨਹੀਂ ਲੱਗਦੀ। ਜਾਂ ਤੁਸੀਂ ਕਹੋ ਕਿ ਹਾਂ ਬਈ ਜਾਂ ਆ ਜਾਓ, ਜਾਂ ਤੁਹਾਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ, ਜਾਂ ਫੜ ਕੇ ਇਹਨਾਂ ਨੂੰ ਸਖਤ ਸਜ਼ਾਵਾਂ ਦਿਓ। ਜੋ ਉਹ ਸਜ਼ਾਵਾਂ ਚ ਕੁਝ ਵੀ ਹੋ ਸਕਦਾ, ਉਮਰ ਕੈਦ ਹੋ ਸਕਦੀ, ਜੋ ਮਰਜ਼ੀ, ਚਾਹੇ ਫਾਇਲ ਲੱਗ ਜਾਣ, ਪਰ ਸਿੱਧਾ ਤੁਸੀਂ ਕਹਿ ਰਹੇ ਕੋਈ ਗੋਲੀ ਮਾਰ ਦਿਓ। ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਕੰਟਰਾਡਿਕਟ ਵੀ ਹੈ ਤੇ ਕਾਫੀ ਜਿੱਦਾਂ ਕਹਿ ਲਓ ਕਿ ਇਹ ਬੜੀ ਅਜੀਬੋ-ਗਰੀਬ ਜੀ ਗੱਲ ਲੱਗਦੀ ਹੈ। ਤੇ ਜਿੱਥੋਂ ਤੱਕ ਅਮਰਤਪਾਲ ਸਿੰਘ ਹੋਰਾਂ ਦੀ ਸਪੀਚ ਦਾ ਸਵਾਲ, ਲੰਮੀ ਚੌੜੀ ਸਪੀਚ ਹੈ, ਉਹਦੇ ਵਿੱਚ ਤੁਸੀਂ ਦੇਖੋ ਸਹਿਮਤੀ ਇੱਥੇ ਜ਼ਬਰਦਸਤ ਤਰੀਕੇ ਨਾਲ ਚੱਲ ਰਹੀ ਹੈ। ਸੋਸ਼ਲ ਮੀਡੀਆ ਤੇ ਵੀ ਜੇ ਦੇਖੋਗੇ, ਹਾਲਾਂਕਿ ਮੈਂ ਕੁਝ ਚੀਜ਼ਾਂ ਨੂੰ ਲੈ ਕੇ ਥੋੜਾ ਜਿਹਾ ਜ਼ਾਤੀ ਤੌਰ ਤੇ ਬੜਾ ਉਦਾਸ ਹੋਈਦਾ ਕਿ ਬਹਿਸ ਹੋਣੀ, ਵਿਚਾਰਕ ਵਖਰੇਵੇਂ ਹੋਣੇ, ਇਹ ਬਹੁਤ ਖੂਬਸੂਰਤੀ ਹੈ ਕਿਸੇ ਵੀ ਸਮਾਜ ਦੀ, ਪਰੰਤੂ ਗਾਲ ਦੁੱਪੜ ਤੱਕ ਜਿਹੜਾ ਪਹੁੰਚਿਆ ਜਾਂਦਾ ਹੈ ਨਾ, ਚਾਹੇ ਉਹ ਕਿਸੇ ਵੀ ਐਂਡ ਤੋਂ ਆ, ਕੋਈ ਲੈਫਟਿਸਟ ਹੈ, ਕੋਈ ਰਾਈਟਿਸਟ ਹੈ, ਕੋਈ ਲਿਬਰਲ ਹੈ, ਵਗੈਰਾ ਵਗੈਰਾ, ਪਰੰਤੂ ਉਹ ਜਦੋਂ ਇੱਕ ਬਹਿਸ ਦਾ ਮਿਆਰ ਡਿੱਗ ਪੈਂਦਾ ਨਾ, ਦੁੱਖ ਹੁੰਦਾ ਹੈ। ਹਾਲਾਂਕਿ ਸਹਿਮਤੀ ਤਾਂ ਰਹਿੰਦੀ ਆ, ਉਹ ਸਦਾ ਹੀ ਰਹਿਣੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਸੀਗੇ, ਉਹਨਾਂ ਦੇ ਟਾਈਮ ਤੋਂ ਜਿਹੜਾ ਮੋਰਚਾ ਸਟਾਰਟ ਹੋਇਆ, ਉੱਥੇ ਵੀ ਸਹਿਮਤੀ ਸੀ। ਤਾਂ ਇੱਥੇ ਤਾਂ ਫਿਰ ਹੋਣੀ ਹੈ। ਤਾਂ ਗੱਲ ਇਹ ਆ ਕਿ ਜਦ ਇਹਨਾਂ ਨੇ ਸਪੀਚ ਕੀਤੀ, ਹਾਲਾਂਕਿ ਪੰਜਾਬੀਅਤ ਦੀ ਗੱਲ ਕੀਤੀ ਅੱਜ, ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਬਈ ਪੰਜਾਬ ਉਹ ਲੋਕਾਂ ਦਾ ਵੀ ਹੈ ਜਿਹੜੇ ਸਦੀਆਂ ਤੋਂ ਰਹਿੰਦੇ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਉਹ ਮਤਲਬ ਕਿ ਮੁਸਲਿਮ ਨੇ, ਕਿਸੇ ਵੀ ਕਮਿਊਨਿਟੀ ਦੇ ਨੇ, ਪਰੰਤੂ ਨਾਲ ਇੱਕ ਮਿਹਣਾ ਵੀ ਮਾਰਿਆ ਹਿੰਦੂਆਂ ਕਿ ਤੁਸੀਂ ਪੰਜਾਬੀ ਬੋਲੀ ਨਾਲ ਗਦਾਰੀ ਕੀਤੀ ਐਨ ਮੌਕੇ ਤੇ ਆ ਕੇ। ਤਾਂ ਇਹ ਸਾਰੀਆਂ ਚੀਜ਼ਾਂ ਰਹੀਆਂ। ਭਈਆ ਸ਼ਬਦ ਵਾਰ-ਵਾਰ ਇਸਤੇਮਾਲ ਕੀਤਾ, ਕਹਿਣ ਦਾ ਮਤਲਬ ਕਿ ਜਿਹੜੇ ਪੂਰਬੀ ਮਜ਼ਦੂਰ ਨੇ ਉਹਨਾਂ ਦੀ ਤਾਦਾਦ ਜਿੱਦਾਂ ਵੱਧ ਰਹੀ ਹੈ, ਜਾਂ ਕਈ ਮੌਕਿਆਂ ਤੇ ਤੁਹਾਨੂੰ ਪਤਾ ਲੜਾਈ ਝਗੜਾ ਹੋ ਜਾਂਦਾ ਹੈ ਕਿ ਉਹ ਸਿੱਖਾਂ ਨੂੰ ਕੁੱਟ ਰਹੇ ਆ, ਵਗੈਰਾ ਵਗੈਰਾ, ਉਹ ਜਿਸ ਤਰ੍ਹਾਂ ਦੇ ਜੋਸ਼ੀਲੇ ਸ਼ਬਦ ਹੁੰਦੇ ਨੇ ਉਹ ਵੀ ਇਸਤੇਮਾਲ ਕੀਤੇ ਗਏ। ਇੱਥੋਂ ਕੁਝ ਸੋਸ਼ਲ ਸੱਦੇ ਵੀ ਦਿੱਤੇ ਗਏ, ਕੁਝ ਪੈਗਾਮ ਵੀ ਦਿੱਤੇ ਗਏ। ਮਤਲਬ ਖਾਸ ਤੌਰ ਤੇ ਨਸ਼ੇ ਪੱਤੇ ਵਾਲਿਆਂ ਨੂੰ ਕਿਹਾ ਗਿਆ ਕਿ ਬਈ ਯਾਰ ਤੁਸੀਂ ਆਓ, ਸਾਡੇ ਕੋਲ ਆਓ, ਅਸੀਂ ਤੁਹਾਨੂੰ ਗੁਰੂ ਦੇ ਲੜ ਲਾਉਨੇ ਆ, ਤੇ ਇੱਥੇ ਸਾਰੇ ਤੁਹਾਡੇ ਦੁੱਖ ਦਰਦ ਕੱਟੇ ਜਾਣਗੇ। ਤਾਂ ਉਹ ਮਤਲਬ ਕਿ ਇਸ ਤਰ੍ਹਾਂ ਦਾ ਇੱਕ ਪੈਗਾਮ ਵੀ ਦਿੱਤਾ ਗਿਆ, ਸੋਸ਼ਲੀ ਪੈਗਾਮ ਦੇਣ ਦਾ ਵੀ ਯਤਨ ਕੀਤਾ ਗਿਆ। ਫਿਰ ਧਾਰਮਿਕ ਪੱਖ ਤੋਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਤਕਰੀਰ ਜਿਹੜੀ ਉਹ ਇਸ ਮੁੱਦੇ ਤੇ ਤਾਂ ਲਬਰੇਜ਼ ਰਹੇਗੀ ਕਿਉਂਕਿ ਮੁੱਦਾ ਹੀ ਧਾਰਮਿਕ ਆ। ਤਾਂ ਗੱਲ ਇਹ ਆ ਕਿ ਨਾਲ ਸਭ ਤੋਂ ਵੱਡੀ ਗੱਲ ਇਹ ਕਹੀ ਉਹਨਾਂ ਨੇ, ਅਮਰਤਪਾਲ ਸਿੰਘ ਹੋਰਾਂ ਨੇ, ਕਿ ਬਈ ਜੇ ਕੋਈ ਸਾਡੇ ਇੱਥੇ ਗੁਰੂ ਘਰਾਂ ਤੇ ਚੜ ਕੇ ਆਏਗਾ, ਅਸੀਂ ਸੁੱਕਾ ਨਹੀਂ ਜਾਣ ਦੇਵਾਂਗੇ। ਨਾਲ ਪਿੰਡਾਂ 'ਚ ਜਥਿਆਂ ਦਾ ਐਲਾਨ ਕੀਤਾ ਕਿ ਤੰਬਾਕੂ ਵਗੈਰਾ ਵਿਕਣ ਨਹੀਂ ਦੇਵਾਂਗੇ। ਚਲੋ ਇਹ ਤੇ ਲਾਅ ਐਂਡ ਆਰਡਰ ਦੇ ਇਸ਼ੂ ਨੇ, ਇਹਦੇ ਤੇ ਤਾਂ ਬਹਿਸ ਮੁਬੈਸਾ ਚੱਲੇਗਾ ਅੱਗੇ ਜਾ ਕੇ ਕਿ ਬਈ ਕਿਸ ਤਰ੍ਹਾਂ ਦੀ ਇਹਨਾਂ ਦੀ ਅੱਗੋਂ ਲੜਾਈ ਹੁੰਦੀ ਹੈ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਕਾਊਂਟਰ ਕਰਨ ਵਾਲੇ ਅੱਗੇ ਆਪਣੇ ਆਰਗੂਮੈਂਟ ਦਿੰਦੇ ਨੇ। ਪਰ ਉਹਨਾਂ ਨੇ ਇੱਕ ਨਸ਼ੇ ਨੂੰ ਲੈ ਕੇ ਗੁਲਾਮੀ ਸ਼ਬਦ ਵਾਰ-ਵਾਰ ਫਿਰ ਇਸਤੇਮਾਲ ਕੀਤਾ ਕਿ ਇੱਥੋਂ ਤੱਕ NRIs ਨੂੰ ਵੀ ਮੈਸੇਜ ਭੇਜਿਆ ਕਿ ਤੁਹਾਡੇ ਬੱਚੇ ਉੱਥੇ ਜੇ ਕੰਮ ਕਰਦੇ, ਤੁਸੀਂ ਉੱਥੇ ਪਾਰਕਾਂ 'ਚ ਵਿਹਲੇ 'ਚ ਬੈਠੇ ਆ, ਕਿ ਤੁਹਾਡਾ ਪੰਜਾਬ ਨਹੀਂ, ਤੁਸੀਂ ਵਾਪਸ ਮੁੜਿਓ। ਇਹ ਵੀ ਗੱਲ ਕਹੀ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਬੜੀ ਲੰਮੀ ਚੌੜੀ ਤਕਰੀਰ ਆ, ਉਹਦਾ ਘੇਰਾ ਬਹੁਤ ਵੱਡਾ ਸੀਗਾ। ਮੈਂ ਜਿਵੇਂ ਕਿਹਾ ਕਿ ਸੋਸ਼ਲ ਐਸਪੈਕਟ ਤੋਂ ਵੀ ਗੱਲ ਕੀਤੀ ਗਈ, ਗੁਲਾਮੀ ਦੀ ਗੱਲ ਕੀਤੀ ਗਈ ਵਾਰ-ਵਾਰ, ਆਜ਼ਾਦੀ ਦੀ ਗੱਲ ਕੀਤੀ ਗਈ ਵਾਰ-ਵਾਰ, ਗੁਰੂ ਨਾਲ ਜੁੜਨ ਦੀ ਗੱਲ ਕੀਤੀ ਗਈ ਵਾਰ-ਵਾਰ, ਔਰ ਧਰਮ ਨੂੰ ਮਤਲਬ ਕਿ ਉੱਤੇ ਸਰਵੋਪਰੀ ਜਿਵੇਂ ਆਪਾਂ ਕਹਿ ਲਈਏ ਕਿ ਉਹ ਰੱਖ ਕੇ ਗੱਲ ਕੀਤੀ ਗਈ ਹੈ ਵਾਰ-ਵਾਰ। ਤਾਂ ਇਹ ਚੀਜ਼ਾਂ ਨੇ ਇਸ ਸਮਾਗਮ ਤੋਂ। ਪਰ ਹੁਣ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਪ੍ਰਵੀਨ ਜੀ, ਉਸ ਵੇਲੇ ਸਦਨ ਦੀ ਕਾਰਵਾਈ ਚੱਲ ਰਹੀ ਸੀ। ਤਾਂ ਜਿਵੇਂ ਹੀ ਇਹ ਸਮਾਗਮ ਸਟਾਰਟ ਹੁੰਦਾ ਹੈ, ਨਾਲ ਦੀ ਨਾਲ ਸਿਆਸਤ ਸ਼ੁਰੂ ਹੋ ਜਾਂਦੀ ਹੈ। ਦੇਖੋ ਸਾਡਾ ਕੰਮ ਕੀ ਹੈ ਕਿ ਅਸੀਂ ਜੋ ਵੀ ਕਾਰਵਾਈ ਹੁੰਦੀ ਹੈ ਸਾਰੀ ਰਿਪੋਰਟ ਕਰਦੇ ਹਾਂ। ਬਿਲਕੁਲ ਸਹੀ। ਤਾਂ ਦੂਸਰਾ ਪੱਖ ਕੀ ਹੈ, ਭਾਜਪਾ, ਕਾਂਗਰਸ। ਹਾਲਾਂਕਿ ਇੱਕ ਚੀਜ਼ ਵੇਖਣ ਵਾਲੀ ਹੈ, ਨੋਟ ਕਰਨ ਵਾਲੀ ਹੈ, ਤੁਹਾਡੇ ਲਈ ਬਹੁਤ ਉਹ ਅੱਗੇ ਕਹਿ ਲਓ ਕਿ ਰਿਸਰਚ ਦਾ ਵਿਸ਼ਾ ਬਣ ਜਾਏਗੀ ਕਿ SGPC ਨੇ ਅਮਰਤਪਾਲ ਸਿੰਘ ਹੋਰਾਂ ਦੀ ਸਪੋਰਟ ਕੀਤੀ ਹੈ ਕਿਉਂਕਿ ਉਹ ਅੱਛਾ ਕੰਮ ਕਰ ਰਹੇ ਆ। ਇਹ ਦੇਖਣ ਵਾਲੀ ਗੱਲ। ਹੁਣ ਅਕਾਲੀ ਦਲ ਤਾਂ ਨਾ ਅਮਰਤਪਾਲ ਸਿੰਘ ਹੋਰਾਂ ਦੀ ਸਪੋਰਟ 'ਚ ਤੇ ਨਾ ਵਿਰੋਧ 'ਚ,
ਹੂੰ। ਹਾਲ ਦੀ ਘੜੀ ਖੁੱਲ ਕੇ। ਜੀ, ਜੀ। ਪਰੰਤੂ ਐਸਜੀਪੀਸੀ ਦਾ ਆਉਣਾ ਤੁਸੀਂ ਹੁਣ ਸਮਝ ਆਓਗੇ ਨਾ ਬਿਲਕੁਲ, ਬਿਲकुल ਸਹੀ ਹੈ। ਕਿ ਐਸਜੀਪੀਸੀ ਨੇ ਕਿਹਾ ਤਾਂ ਸਮਝ ਲਓ ਹੂੰ। ਉਧਰੋਂ ਹੋ ਗਈ ਗੁੱਡ ਐਂਡ ਵੈਲ ਹੈ। ਤਾਂ ਦੂਸਰੇ ਪਾਸੇ ਨਾਲ ਕਿਹਾ ਕਿ ਜਿਹੜੀ ਹੁਣ ਮੈਂ ਗੱਲ ਕਹਿ ਰਿਹਾ ਕਿ ਜਦੋਂ ਭਾਜਪਾ ਨੇ ਸਵਾਲ ਚੁੱਕੇ ਕਿ ਇਹ ਜਾਂਚ ਪੜਤਾਲ ਕਰਾਓ ਏਜੰਸੀਆਂ ਦਾ ਬੰਦਾ ਹੈ, ਹੂੰ, ਹੂੰ, ਫਿਰ ਇਸ ਤੋਂ ਇਲਾਵਾ ਕਾਂਗਰਸੀ ਬੋਲੇ ਕਿ ਮਾਹੌਲ ਖਰਾਬ ਹੋ ਰਿਹਾ। ਜਦੋਂ ਇਸ ਤਰ੍ਹਾਂ ਦਾ ਪੋਲੀਟੀਕਲ ਪ੍ਰੈਸ਼ਰ ਸੱਤਾਧਾਰੀਆਂ ਤੇ ਆਇਆ ਤਾਂ ਨਾਲ ਦੀ ਨਾਲ ਚੀਮਾ ਸਾਹਿਬ ਨੂੰ ਬਿਆਨ ਦੇਣਾ ਪਿਆ ਕਿ ਅਸੀਂ ਜਾਂਚ ਪੜਤਾਲ ਸ਼ੁਰੂ ਕਰਵਾ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੀ। ਇਹ ਵੱਡੀ ਗੱਲ ਸੀ, ਹੂੰ, ਇਹ ਜੀ, ਜੀ, ਵੱਡਾ ਐਲਾਨ ਸੀ ਜੀ, ਉਹਨਾਂ ਦਾ ਕਿ ਅਸੀਂ ਸਾਰੀ ਤਹਿ ਤੱਕ ਜਾਣ ਦਾ ਯਤਨ ਕਰਾਂਗੇ। ਹੁਣ ਜੀ। ਤੋਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਜਾਂ ਕਾਨੂੰਨ ਇਹ ਸਾਰੀਆਂ ਚੀਜ਼ਾਂ ਤੋਂ ਉੱਤੇ ਨਹੀਂ ਜਾਣ ਦਿੱਤਾ ਜਾਏਗਾ। ਮਤਲਬ ਕਿ ਹੂੰ, ਸਾਫ਼ ਸੰਕੇਤ ਉਹਨਾਂ ਨੇ ਦੇ ਦਿੱਤਾ ਕਿ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਅਸੀਂ ਨਹੀਂ ਦੇਵਾਂਗੇ। ਜੀ। ਤਾਂ ਐਸਜੀਪੀਸੀ ਨੇ ਇਸ ਮਾਮਲੇ ਦੇ ਵਿੱਚ ਵੀ ਕਿਹਾ ਕਿ ਜਾਂਚ ਪੜਤਾਲ ਕਰਵਾਉਣੀ, ਚਲੋ ਉਹ ਉਹਨਾਂ ਦਾ ਭਾਈ ਸਰਕਾਰ ਦਾ ਆਪਣਾ ਮਾਮਲਾ ਹੈ, ਪਰ ਅਸੀਂ ਜੋ ਅੰਮ੍ਰਿਤਪਾਲ ਸਿੰਘ ਕਰ ਰਿਹਾ ਹੈ ਇਹ ਠੀਕ ਮੰਨਦੇ ਆ। ਤਾਂ ਕੁੱਲ ਮਿਲਾ ਕੇ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਮਾਗਮ ਵੀ ਹੋਇਆ, ਸਦਨ ਚ ਹੰਗਾਮਾ ਵੀ ਅੱਜ ਬਹੁਤ ਚੱਲਿਆ, ਪਰ ਦਿਨ ਢਲਦੇ ਤੱਕ ਇਹ ਬਹਿਸ ਇੱਥੋਂ ਤੱਕ ਚਲੇ ਗਈ। ਤੁਸੀਂ ਸੋਸ਼ਲ ਮੀਡੀਆ ਤੇ ਵੀ ਚਲੇ ਜਾਓ, ਦੋ ਹਿੱਸਿਆਂ ਚ ਵੰਡੇ ਨੇ ਉੱਥੇ ਲੋਕ। ਜੀ, ਜੀ। ਕੁਝ ਲੋਕ ਕਹਿ ਰਹੇ ਆ ਕਿ ਇਹ ਫੇਰ ਤਕਰੀਬਨ 4-5 ਦਹਾਕਿਆਂ ਬਾਅਦ ਫਿਰ ਉਸ ਦੌਰ ਦੀ ਵਾਪਸੀ ਹੋਣ ਜਾ ਰਹੀ ਹੈ, ਇਹਨੂੰ ਰੋਕਿਆ ਜਾਵੇ। ਦੂਸਰੇ ਪਾਸੇ ਕੁਝ ਲੋਕ ਕਹਿੰਦੇ ਕਿ ਨਹੀਂ ਬਈ ਇਹ ਸਿੱਖਾਂ ਦੀ ਜ਼ਰੂਰਤ ਹੈ, ਸਿੱਖਾਂ ਨੂੰ ਕੋਈ ਲੀਡਰ ਚਾਹੀਦਾ ਹੈ। ਹਾਲਾਂਕਿ ਫਿਰ ਉਹ ਕੌੜੇ ਤਜਰਬੇ ਵੀ ਨਾਲ ਗਿਣਾਏ ਜਾਂਦੇ ਨੇ ਕਿ ਸਰਬੱਤ ਖਾਲਸਾ ਜਾਂ ਇਹੋ ਜਿਹੀਆਂ ਮਿਸਾਲਾਂ ਦੇ ਕੇ ਕਿ ਅੱਗੇ ਵੀ ਇਸ ਤਰ੍ਹਾਂ ਸਿੱਖ ਕੌਮ ਨੂੰ ਇਕੱਠਿਆਂ ਕਰਕੇ ਤੇ ਮੁੜ ਕੇ ਉਥੀ ਰਾਹ 'ਚ ਛੱਡ ਦਿੱਤਾ ਜਾਂਦਾ ਹੈ। ਤਾਂ ਇਹ ਚੀਜ਼ਾਂ ਵੀ ਨਾਲ ਚੱਲਦੀਆਂ ਨੇ। ਪਰੰਤੂ ਦੂਜੇ ਪਾਸੇ ਜੇ ਆਪਾਂ ਦੇਖੀਏ ਉਸ ਬਹਿਸ ਤੋਂ ਹਟ ਕੇ ਸਰਕਾਰ ਨੇ ਇਹ ਸਪਸ਼ਟ ਐਲਾਨ ਕੀਤਾ ਕਿ ਅਸੀਂ ਜਾਂਚ ਪੜਤਾਲ ਕਰਵਾਵਾਂਗੇ। ਪਰ ਦੇਖਣ ਵਾਲੀ ਗੱਲ ਹੈ ਕਿ ਹੁਣ ਤੱਕ ਭਾਜਪਾ ਦੀ ਜਿਹੜੀ ਇੱਥੋਂ ਦੀ ਇਕਾਈ ਹੈ ਉਹਨੇ ਇਹ ਨਹੀਂ ਕਿਹਾ ਕਿ ਅਸੀਂ ਸੈਂਟਰਲ ਗਵਰਨਮੈਂਟ ਨੂੰ ਕਹਾਂਗੇ, ਉਹ ਇੱਥੋਂ ਦੀ ਗਵਰਨਮੈਂਟ ਨੂੰ ਕਹਿ ਰਹੇ ਕਿ ਤੁਸੀਂ ਕਰੋ। ਜੀ, 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 ਬਿਲਕੁਲ। ਜਦੋਂ ਵੀ ਕੋਈ ਸਮਾਜ ਦੇ ਵਿੱਚ ਇਹੋ ਜਿਹੀ ਘਟਨਾ ਵਾਪਰਦੀ ਜਿਹੜੀ ਪੰਥ ਨਾਲ ਜੁੜੀ ਹੋਵੇ ਜਾਂ ਇਸ ਤਰ੍ਹਾਂ ਜੁੜੀ ਹੋਵੇ ਤਾਂ ਉਹਨੂੰ ਫਿਰ ਅਲੱਗ-ਅਲੱਗ ਤਰੀਕੇ ਨਾਲ ਹਰੇਕ ਬੰਦਾ ਆਪਣੀ ਆਈਡੀਓਲੋਜੀ ਦੇ ਮੁਤਾਬਕ ਮਿੰਟੂ ਜੀ ਦੇਖਦਾ ਤੇ ਆਪਣੇ ਵਿਚਾਰਧਾਰਾ ਦੇ ਨਹੀਂ ਇਹ ਮੁਤਾਬਕ। ਠੀਕ ਹੈ ਪ੍ਰਵੀਨ ਜੀ, ਸਮਾਜ ਦੇ ਵਿੱਚ ਔਰ ਖਾਸ ਤੌਰ ਤੇ ਜਿਹੜਾ ਪੰਜਾਬ ਹੈ, ਜੀ, ਜੀ। ਪੰਜਾਬ ਦੀ ਤੁਹਾਨੂੰ ਪਤਾ ਇੱਕ ਸੱਭਿਆਚਾਰਕ ਹਿਸਟਰੀ ਬੜੀ ਮਤਲਬ ਕਿ ਵਿਲੱਖਣ ਹਿਸਟਰੀ ਹੈ। ਜੀ, ਜੀ। ਤੇ ਇੰਡੀਆ ਵੀ ਜੇ ਦੇਖੋਗੇ, ਇੰਡੀਆ ਨੂੰ ਵੀ ਦੇਖ ਲਓ ਤਾਂ ਸਾਡੀ ਵੰਨਸੁਵੰਨਤਾ ਹੈ, ਵਿਚਾਰਾਂ ਦੀ ਵੀ ਵੰਨਸੁਵੰਨਤਾ ਹੈ, ਹੈਗੀ ਹੈ। ਮਿਆਰ ਨਹੀਂ ਡਿੱਗਣਾ ਚਾਹੀਦਾ। ਦੇਖੋ ਸਹਿਮਤੀ, ਮੈਂ ਕਹਿ ਰਿਹਾ ਨਾ ਕਿ ਸਹਿਮਤੀ ਤਾਂ ਕਿਤੇ ਵੀ ਨਹੀਂ ਬਣਦੀ, ਸਹਿਮਤੀ ਨਹੀਂ ਬਣਦੀ ਸਮਾਜ ਦੇ ਵਿੱਚ, ਸਹਿਮਤੀ ਤੇ ਬਰੋਬਰ ਅਸਹਿਮਤੀ ਵੀ ਚੱਲਦੀ ਆ। ਅੰਮ੍ਰਿਤਪਾਲ ਸਿੰਘ ਦਾ ਵਿਰੋਧ ਹੋਣਾ ਹੀ ਹੋਣਾ ਸੀਗਾ, ਤੈਅ ਸੀਗਾ। ਨਾ ਦੀਪ ਸਿੱਧੂ ਤੇ ਸਹਿਮਤੀ ਬਣੀ, ਨਾ ਅੰਮ੍ਰਿਤਪਾਲ ਸਿੰਘ ਤੇ ਬਣੀ ਆ। ਪਰ ਗੱਲ ਇਹ ਆ ਕਿ ਜਿਹੜੇ ਸ਼ਬਦਾਂ ਦੇ ਵਿਗਾੜ ਨੇ ਉਹ ਨਹੀਂ ਹੋਣੇ ਚਾਹੀਦੇ, ਚਾਹੇ ਉਹ ਕੋਈ ਵੀ ਹੈ, ਲੈਫਟਿਸਟ ਨੇ, ਰਾਈਟਿਸਟ ਨੇ। ਤੁਸੀਂ ਵਿਚਾਰਾਂ ਦੇ ਆਦਾਨ ਪ੍ਰਦਾਨ ਕਰੋ। ਹਾਂ, ਹੁਣ ਤੁਸੀਂ ਕਹਿ ਸਕਦੇ ਹੋ, ਤੁਸੀਂ ਜਰਨਲਿਸਟ ਹੋ ਜਾਂ ਜਿਹੜਾ ਆਮ ਬੰਦਾ ਹੈ, ਕਿ ਹਾਂ ਬਾਈ ਤੁਸੀਂ ਆਪਣੀ ਆਜ਼ਾਦੀ ਦੀ ਲੜਾਈ ਦਾ ਕੋਈ ਰੂਪ ਰੇਖਾ, ਕੋਈ ਆਪਣਾ ਰੋਡ ਮੈਪ ਦਿਓ। ਉਹ ਨਹੀਂ ਦੇ ਰਹੇ ਤੁਸੀਂ। ਤੁਹਾਡੇ ਟੀਚੇ ਕਿਸ ਮਾਰਗ ਚੋਂ ਗੁਜ਼ਰਨਗੇ, ਤੁਹਾਡੀ ਲੜਾਈ ਦਾ ਢੰਗ ਕੀ ਹੋਏਗਾ, ਪੋਲੀਟੀਕਲੀ ਸਟਰਕਚਰ ਦੇ ਵਿੱਚ ਤੁਹਾਡੀ ਕੀ ਭੂਮਿਕਾ ਹੋਏਗੀ। ਮਤਲਬ ਕਿ ਐਸੇ ਸਵਾਲ, ਐਸੇ ਆਰਗੂਮੈਂਟ ਤੇ ਚੱਲਣੇ ਚਾਹੀਦੇ ਆ। ਪਰ ਜਦੋਂ ਲੀਓ ਲੱਥੀ ਬਹਿਸ ਚੱਲ ਪੈਂਦੀ ਹੈ ਤੇ ਜਾਂ ਕਹਿ ਲਓ ਕਿ ਜਾਂ ਆਪਾਂ ਦੇਖੀਏ ਤਾਂ ਪੰਜਾਬੀਅਤ ਜਿਹੜੀ ਅੱਜ ਗੱਲ ਵੀ ਹੋਈ ਹੈ ਮੰਚ ਤੋਂ, ਕਿ ਉਹਦੇ ਤੋਂ ਹਟ ਕੇ ਇੱਕ ਪਾਸੜ ਸੋਚ ਰੱਖ ਲਈਏ, ਉਹ ਚੀਜ਼ਾਂ ਗਲਤ ਹੋ ਜਾਂਦੀਆਂ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਅਗਲੀ ਖਬਰ ਵੀ ਜਿਹੜੀ ਹੈ ਗੁਰੂ ਘਰ ਦੇ ਪ੍ਰਬੰਧਾਂ ਨਾਲ ਹੀ ਜੁੜੀ ਹੋਈ ਹੈ। ਕੇਂਦਰ ਸਰਕਾਰ ਕਹਿੰਦੇ ਹਰਿਆਣਾ ਕਮੇਟੀ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਨਜ਼ਰਸਾਨੀ ਪਟੀਸ਼ਨ ਦਰਜ ਕਰੇ, ਐਸਜੀਪੀਸੀ ਦਾ ਇਹ ਕਹਿਣਾ। ਨਹੀਂ ਦੇਖੋ, ਗੱਲ ਕੀ ਹੈ ਕਿ ਇਹ ਤੇ ਕਹਿੰਦੇ ਸਨ ਅਸੀਂ ਰਿਵਿਊ ਪਟੀਸ਼ਨ ਦਾਖਲ ਕਰਾਂਗੇ। ਜੀ, ਜੀ, ਕਹਿੰਦੇ ਸੀ। ਸਮਝ ਨਹੀਂ ਆ ਰਹੀ, ਕਿਉਂਕਿ ਐਸਜੀਪੀਸੀ ਦਾ ਵੀ ਰੋਲ ਨਾ ਕੋਈ ਠੀਕ ਲੱਗ ਨਹੀਂ ਰਿਹਾ ਇਸ ਵੇਲੇ, ਕਿ ਉਹ ਇੱਕ ਸਪਸ਼ਟ ਰੋਲ ਆਪਣਾ ਤੈਅ ਕਰਕੇ ਚੱਲ ਰਹੇ ਨੇ। ਜੀ। ਤੁਸੀਂ ਹੁਣ ਦੇਖੋ ਕੀ ਗੱਲ ਹੈ ਕਿ ਪਿਛਲੇ ਦਿਨ ਇਹਨਾਂ ਦਾ ਬਿਆਨ ਸੀ ਪ੍ਰਵੀਨ ਜੀ, ਤੁਹਾਨੂੰ ਯਾਦ ਹੋਣਾ ਹੈ ਜੀ, ਜੀ, ਕਿ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਡਬਲ ਬੈਂਚ ਨੇ ਸਾਡੇ ਖਿਲਾਫ ਫੈਸਲਾ ਦਿੱਤਾ ਆ, ਤਾਂ ਉਹਦੇ ਚੋਂ ਇੱਕ ਜੱਜ ਸੰਘੀ ਹੈ। ਤੇ ਤੁਸੀਂ ਹੁਣ ਕਿਹਨਾਂ ਨੂੰ ਕਹਿ ਰਹੇ ਹੋ ਜਾ ਕੇ? ਉਹ ਕੌਣ ਨੇ ਬਈ? ਜੀ, ਉਹ ਕੌਣ ਨੇ? ਉਹ ਕਾਮਰੇਡ ਨੇ?
ਬਿਲਕੁਲ ਸਹੀ। ਜਾਂ ਤੁਸੀਂ ਦੱਸ ਦਿਓ ਕੌਣ ਨੇ? ਉਹ ਆਰਐਸਐਸ ਵਾਲੇ ਨੇ, ਜੀ। ਜਿਨ੍ਹਾਂ ਨੂੰ ਜਾ ਕੇ ਹੁਣ ਤੁਸੀਂ ਕਹਿ ਰਹੇ ਹੋ। ਤਾਂ ਹੂੰ, ਮੈਨੂੰ ਸਮਝ ਨਹੀਂ ਲੱਗੀ। ਅੱਗੇ ਵੀ ਮੈਂ ਧਾਮੀ ਸਾਹਿਬ ਦੀਆਂ ਇੱਕ ਦੋ ਚੀਜ਼ਾਂ ਨੋਟ ਕੀਤੀਆਂ ਨੇ ਜੀ। ਕਿ ਜਿੱਦਾਂ ਜੇ ਤੁਸੀਂ ਦੇਖੋਗੇ ਮਾਸਟਰ ਤਾਰਾ ਸਿੰਘ ਤੇ ਨਹਿਰੂ ਸਮਝੌਤਾ, ਹੂੰ, ਹੂੰ, ਉਹਦੇ ਖਿਲਾਫ ਖੁਦ ਹੀ ਮਤਾ ਪਾਇਆ ਹੋਇਆ ਇਹਨਾਂ ਨੇ, ਹੂੰ, ਐਸਜੀਪੀਸੀ ਦੀ ਕਿਤਾਬ ਦੇ ਵਿੱਚ ਛਪਿਆ ਹੋਇਆ 301 ਨੰਬਰ ਪੰਨੇ ਤੇ ਸ਼ਾਇਦ। ਜੀ। ਤਾਂ ਗੱਲ ਇਹ ਆ ਕਿ ਉਸੇ ਨੂੰ ਕਹਿੰਦੇ ਜੀ ਇਹ ਉਹਦਾ ਉਲੰਘਣ ਹੈ। ਆਪ ਹੂੰ, ਹੀ ਤੇ ਐਸਜੀਪੀਸੀ ਨੇ ਉਹਦੇ ਖਿਲਾਫ ਮਤਾ ਪਾਇਆ ਹੋਇਆ ਸੀਗਾ ਕਿ ਗਲਤ ਹੈ। ਜੀ। तो वही ਮਤਲਬ ਕਿ ਇਸ ਤਰ੍ਹਾਂ ਦੇ ਵਿਰੋਧਾਭਾਸ ਕਿਉਂ ਖੜੇ ਹੋ ਰਹੇ ਨੇ, ਸਮਝ ਤੋਂ ਪਰੇ ਹੈ। ਹੂੰ, ਕਿਉਂਕਿ ਦੇਖੋ ਜੇ ਤੁਹਾਨੂੰ ਲੱਗਦਾ ਹੈ ਕਿ ਕਾਨੂੰਨੀ ਤੌਰ ਤੇ ਤੁਹਾਡੇ ਨਾਲ ਧੱਕਾ ਹੋਇਆ ਹੈ, ਹੂੰ, ਮੈਂ ਹੂੰ, ਤਾਂ ਹੂੰ, ਉਦੋਂ ਵੀ ਕਿਹਾ ਸੀਗਾ ਕਿ ਹੂੰ, ਜੇ ਆਪਰੇਸ਼ਨ ਬਲੂ ਸਟਾਰ ਦੇ ਨਾਲ ਤੁਸੀਂ ਇਹਦੀ ਤੁਲਨਾ ਕਰਦੇ ਹੋ ਹੂੰ, ਤਾਂ ਉਸ ਸਮੇਂ ਦਾ ਜਵਾਬ ਵੀ ਤਾਂ ਵੇਖੋ ਨਾ, ਫਿਰ ਉਹ ਕਿਸ ਤਰ੍ਹਾਂ ਦਿੱਤਾ ਗਿਆ ਸੀਗਾ। ਤਾਂ ਹੂੰ, ਤੁਹਾਡਾ ਜਵਾਬ ਉਹ ਵੀ ਫਿਰ ਗੱਲ ਹੁੰਦੀ ਹੈ ਜੀ। ਕਿ ਬਈ ਤੁਸੀਂ ਤੇ ਉਹ ਫਿਰ ਆਪਣੀ ਗੱਲ ਦੇ ਵਿਰੋਧਾਭਾਸ ਖੜਾ ਕਰ ਰਹੇ ਹੋ। ਤੇ ਇਹਨਾਂ ਨੇ ਚਿੱਠੀ ਲਿਖੀ ਆ, ਹੂੰ, ਚਲੋ ਦੇਖੋ ਇਹਨਾਂ ਦੀ ਆਪਣੀ ਕੰਮ ਕਰਨ ਦੀ ਸ਼ੈਲੀ ਹੈ, ਇਹਨਾਂ ਦੀ ਆਜ਼ਾਦੀ ਹੈ। ਜੀ, ਅਸੀਂ ਸਿਰਫ ਰਿਪੋਰਟ ਕਰ ਸਕਦੇ ਹਾਂ ਜਾਂ ਵਿਸ਼ਲੇਸ਼ਣ ਕਰ ਸਕਦੇ ਹਾਂ। ਜੀ। ਤਾਂ ਨਜ਼ਰਸਾਨੀ ਦੀ ਪਟੀਸ਼ਨ ਇਹਨਾਂ ਨੇ ਪਾਉਣ ਦੀ ਮੰਗ ਕੀਤੀ ਆ ਅਮਿਤ ਸ਼ਾਹ ਜੀ ਨੂੰ ਪੱਤਰ ਲਿਖ ਕੇ। ਠੀਕ ਤੇ ਹੈ। ਨਾਲ ਇਹਨਾਂ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਵਿੱਚ ਕਿਸੇ ਤਰ੍ਹਾਂ ਦੀ ਸੋਧ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਦੀਆਂ ਸਿਫਾਰਸ਼ਾਂ ਸਹਿਤ ਕੇਵਲ ਤੇ ਕੇਵਲ ਭਾਰਤ ਸਰਕਾਰ ਪਾਸ ਹੈ, ਜੀ। ਜਿਸ ਤਹਿਤ ਇਸ ਐਕਟ ਵਿੱਚ ਸੂਬਾ ਸਰਕਾਰਾਂ ਕੋਈ ਦਖਲ ਨਹੀਂ ਦੇ ਸਕਦੀਆਂ। ਹੂੰ, ਹੂੰ, ਤੇ ਨਾਲ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਵੱਖਰੀ ਗੁਰਦੁਆਰਾ ਕਮੇਟੀ ਸੰਬੰਧੀ ਬਣਾਇਆ ਗਿਆ ਐਕਟ ਗੈਰ ਸੰਵਿਧਾਨਕ ਹੈ, ਜਿਸ ਦੀ ਮਾਨਤਾ ਤੁਰੰਤ ਰੱਦ ਕਰ ਦੇਣੀ ਚਾਹੀਦੀ ਹੈ। ਜੀ। ਹੁਣ ਦੇਖੋ ਉਹ ਕਿਵੇਂ ਕਰਨਗੇ, ਕਾਤੋਂ ਕਰਨਗੇ? ਹੂੰ, ਉੱਥੇ ਵੀ ਤੇ ਲੱਖਾਂ ਸਿੱਖ ਨੇ ਨਾ ਹਰਿਆਣੇ ਦੇ ਵਿੱਚ, ਉਹ ਇਲੈਕਸ਼ਨ 'ਚ ਜਾਣਗੇ ਉੱਥੇ ਫੇਰ ਹੂੰ, ਚੰਦ ਮਹੀਨਿਆਂ ਬਾਅਦ। ਜੀ। ਤਾਂ ਬਈ ਉਹ ਕਿਉਂ ਕਰਨਗੇ? ਹੂੰ, ਜੇ ਉਹਨਾਂ ਨੇ ਕਰਨਾ ਹੁੰਦਾ ਤਾਂ ਪਹਿਲਾਂ ਹੀ ਪੈਰਵਾਈ ਕਰਦੇ, ਪਹਿਲਾਂ ਹੀ ਆਪਣੀ ਸਰਕਾਰ ਨੂੰ ਕਹਿ ਦਿੰਦੇ ਕਿ ਬਈ ਤੁਸੀਂ ਐਫੀਡੈਵਿਟ ਜਿਹੜਾ ਆ ਉਹ ਐਸਜੀਪੀਸੀ ਦੇ ਹੱਕ 'ਚ ਦੇ ਦਿਓ। ਸੋ ਇਹ ਹੂੰ, ਤਾਂ ਹੁਣ ਐਵੇਂ ਜਿੱਦਾਂ ਕਹਿ ਲਈਏ ਨਾ ਕਿ ਫਾਰਮੈਲਿਟੀਆਂ ਹੀ ਕੀਤੀਆਂ ਜਾ ਰਹੀਆਂ ਨੇ, ਜੀ। ਜਾਂ ਐਸਜੀਪੀਸੀ ਨੇ ਸ਼ਾਇਦ ਇਹ ਮਨ ਬਣਾ ਲਿਆ ਕਿ ਸਿੱਧਾ ਕੇਂਦਰ ਸਰਕਾਰ ਤੇ ਦਬਾਅ ਪਾ ਕੇ ਵੇਖ ਲਈਏ, ਆਪਾਂ ਸੁਪਰੀਮ ਕੋਰਟ 'ਚ ਨਾ ਜਾਈਏ। ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਹੂੰ, ਕਿ ਬੇਸ਼ੱਕ ਇਹ ਕਾਨੂੰਨੀ ਝਗੜਾ ਜਾਂ ਐਸਜੀਪੀਸੀ ਜਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦਾ ਚੱਲੇਗਾ, ਜੀ, ਜੀ। ਪਰੰਤੂ ਨਜ਼ਰਸਾਨੀ ਵਾਲੇ ਮਾਮਲੇ 'ਚ ਗੁੰਜਾਇਸ਼ ਬੜੀ ਘੱਟ ਰਹਿੰਦੀ ਹੈ ਕਿ ਉਹ ਹੂੰ, ਫੈਸਲਾ ਬਦਲ ਜਾਏਗਾ। ਹੂੰ, ਇਸ ਕਰਕੇ ਹੁਣ ਦੇਖਣਾ ਹੋਏਗਾ ਕਿ ਕੀ ਅਮਿਤ ਸ਼ਾਹ ਜੀ ਕੋਈ ਮੋੜਵਾਂ ਜਵਾਬ ਦਿੰਦੇ ਆ ਜਾਂ ਫਿਰ ਇਹਨਾਂ ਦਾ ਪੱਤਰ ਵੀ ਜਿਹੜਾ ਆ ਉਹ ਉੱਥੇ ਹੀ ਗੁੰਮਸੁਮ ਹੋ ਜਾਏਗਾ। ਜੀ। ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਮਿੰਟੂ ਜੀ। ਗੱਡੀਆਂ ਦੇ ਕਾਫਲੇ ਨੂੰ ਲੈ ਕੇ ਵਿਰੋਧੀਆਂ ਨੇ ਮਾਨ ਨੂੰ ਘੇਰਿਆ, ਗਿਣਤੀ ਕੀਤੀ ਜਾ ਰਹੀ ਹੈ ਕਿ ਫਲਾਣੇ ਕੋਲੇ ਇੰਨੀਆਂ ਸੀ ਤੇ ਮਾਨ ਕੋਲੇ ਹੁਣ ਇੰਨੀਆਂ ਨੇ। ਹਾਂਜੀ, ਦੇਖੋ ਗੱਲ ਕੀ ਹੈ ਕਿ ਇਹ ਤਾਂ ਸਾਰਾ ਕੁਛ ਨਕਾਰ ਕੇ ਆਏ ਸਨ ਕਿ ਇਹ ਚੀਜ਼ਾਂ ਨਹੀਂ। ਤੁਹਾਨੂੰ ਯਾਦ ਹੋਏਗਾ ਕਿ ਜੀ, ਜੂਨ 2013 ਦੇ ਵਿੱਚ ਜੀ। ਕੇਜਰੀਵਾਲ ਜੀ ਨੇ ਇੱਕ ਐਫੀਡੈਵਿਟ ਦੇ ਦਿੱਤਾ ਸੀਗਾ ਹੂੰ, ਕਿ ਨਾ ਮੈਂ ਬੰਗਲਾ ਲੂੰਗਾ, ਨਾ ਮੈਂ ਗੈਰ ਜ਼ਰੂਰੀ ਸੁਰੱਖਿਆ ਲੂੰਗਾ ਹਿੰਦੀ ਜੀ। 'ਚ। ਉਹ ਅੱਜ ਵੀ ਤੁਹਾਨੂੰ ਮਿਲ ਜਾਣਾ ਰਿਕਾਰਡ 'ਚ। ਹੂੰ, ਤੋ ਉਹ ਫਿਰ ਬਾਅਦ ਦੇ ਵਿੱਚ ਹੁਣ ਦੇਖੋ, ਹੁਣ ਤਾਂ ਦੋਸ਼ ਇਹ ਲੱਗਦਾ ਕੇਜਰੀਵਾਲ ਜੀ ਤੇ ਜੀ। ਕਿ ਬਈ ਇਹ ਤੇ ਪੰਜਾਬ ਦੀ ਸਿਕਿਉਰਿਟੀ ਵੀ ਨਾਲ ਲੈ ਜਾਂਦੇ ਨੇ ਕਈ ਵਾਰੀ, ਗਾਏ ਬਗਾਏ ਔਖੇ ਹੂੰ, ਵੇਲੇ। ਹੂੰ, 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 ਜੀ ਬਿਲਕੁਲ। ਕਿੱਥੇ ਕਹਿੰਦੇ ਸੀ ਗੈਰ ਜ਼ਰੂਰੀ ਨਹੀਂ ਲੈਣੀ ਸਿਕਿਉਰਿਟੀ, ਲਾਲ ਜੀ, ਬੱਤੀ ਨਹੀਂ ਲੈਣੀ, ਬੰਗਲਾ ਨਹੀਂ ਲੈਣਾ, ਵਗੈਰਾ ਵਗੈਰਾ। ਜੀ। ਤੋ ਇਸੇ ਤਰ੍ਹਾਂ ਹੀ ਹੈ ਰਾਜਨੀਤੀ, ਜਦੋਂ ਆਪੋਜੀਸ਼ਨ ਚ ਹੁੰਦੀ ਹੈ ਕੁਝ ਹੋਰ ਤਰੀਕੇ ਨਾਲ ਸੋਚਦੀ ਹੈ, ਜਦੋਂ ਉਹ ਸੱਤਾ ਚ ਆ ਜਾਂਦੀ ਹੈ ਫਿਰ ਕੁਝ ਹੋਰ ਤਰੀਕੇ ਨਾਲ ਅਮਲ ਕਰਦੀ ਹੈ। ਤਾਂ ਹੂੰ, ਖੈਰ ਇਹਦੇ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਤੰਜ਼ ਕੱਸ ਰਹੇ ਨੇ, ਜੀ। ਹੋਰ ਵੀ ਵਿਰੋਧੀ ਧਿਰਾਂ ਜਿਹੜੀਆਂ ਉਹ ਬੋਲਣਗੀਆਂ ਸੋਸ਼ਲ ਮੀਡੀਆ ਤੇ, ਤਾਂ ਫਿਰ ਗੁੱਡਾ ਇਹਨਾਂ ਚੀਜ਼ਾਂ ਨੂੰ ਲੈ ਕੇ ਵੱਜਦਾ ਹੀ ਵੱਜਦਾ ਹੈ। ਹਾਂਜੀ। ਤਾਂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕੀਤਾ ਹੈ ਹੂੰ, ਤੇ ਉਸ ਟਵੀਟ ਨੂੰ ਰੀਟਵੀਟ ਕੀਤਾ ਸੁਖਪਾਲ ਖਹਿਰਾ ਨੇ। ਜੀ। ਉਹ ਕਹਿੰਦੇ ਕਿ ਪਹਿਲਾਂ ਭਗਵੰਤ ਮਾਨ ਦੂਜੇ ਨੇਤਾਵਾਂ ਦਾ ਮਜ਼ਾਕ ਬਣਾਇਆ ਕਰਦਾ ਸੀ, ਜੋ ਹੂੰ, ਲੋਕ ਜ਼ਿਆਦਾ ਸੁਰੱਖਿਆ ਲੈਂਦੇ ਸੀ ਉਹ ਮੁਰਗੀ ਖਾਨਾ ਖੋਲਣੇ ਵਰਗਾ ਕਹਿੰਦੇ ਸੀ ਕਿ ਕਿਉਂ ਨਹੀਂ ਕੰਮ ਕਰਦੇ। ਕਰਦੇ ਮਤਲਬ ਗੱਲ। ਕਿ ਹੂੰ, ਜਦੋਂ ਮਾਨ ਸਾਹਿਬ ਆਪੋਜੀਸ਼ਨ ਚ ਸਨ ਤਾਂ ਉਹ ਕਿਆ ਕਰਦੇ ਸੀਗੇ ਕਿ ਫਿਰ ਇਹੋ ਜਿਹੇ ਕੰਮ, ਜੇ ਤੁਹਾਨੂੰ ਡਰ ਲੱਗਦਾ ਸਿਆਸਤ ਕਰਨ ਤੋਂ, ਹੂੰ, ਜੇ ਤੁਸੀਂ ਰਾਜ ਕਰਕੇ ਇਹੋ ਜਿਹੇ ਡਰ ਦੇ ਵਿੱਚ ਜੀ ਰਹੇ ਹੋ ਤਾਂ ਆਪਣਾ ਮੁਰਗੀ ਖਾਨਾ ਕਿਉਂ ਨਹੀਂ ਖੋਲ ਲੈਂਦੇ। ਤਾਂ ਗੱਲ ਵੇਖੋ ਸੁਖਪਾਲ ਖਹਿਰੇ ਹੋਰਾਂ ਨੇ ਹੂੰ, ਉਹਨਾਂ ਤੇ ਢੁਕਵੀਂ ਕੀਤੀ ਆ। ਹੂੰ, ਪਰ ਇਹ ਜਿਹੜਾ ਕਾਫਲਾ ਹੈ ਉਹ 33 ਸੀਗਾ, ਜਿਹੜੇ ਬਾਦਲ ਸਾਹਿਬ ਦੇ 5 ਸਾਲ ਪਹਿਲੇ ਸਨ, 7 ਤੋਂ 12, ਜੀ। 12 ਤੋਂ 17, 33 ਸਨ ਗੱਡੀਆਂ। ਹੂੰ, ਫਿਰ ਇਸ ਤੋਂ ਇਲਾਵਾ ਜਦੋਂ ਅਮਰਿੰਦਰ ਸਿੰਘ ਰਹੇ ਨੇ 17 ਤੋਂ 21 ਤੱਕ, ਹੂੰ, ਇਹਨਾਂ ਕੋਲ ਵੀ ਤਕਰੀਬਨ ਗੱਡੀਆਂ 33 ਸੀ। ਤੇ ਜਦੋਂ ਆਏ ਆ ਚੰਨੀ ਜੀ, ਹੂੰ, ਹੂੰ, ਉਹਨਾਂ ਕੋਲੇ 36 ਹੋ ਗਈਆਂ ਤੇ ਦੱਸਦੇ ਆ ਕਿ ਮਾਨ ਸਾਹਿਬ ਨੇ ਛੱਕਾ ਮਾਰਤਾ ਤਾਂ ਹੁਣ ਉਹਨਾਂ ਦੇ ਕੋਲ 42 ਹੋ ਗਈਆਂ ਨੇ। ਤਾਂ ਜੀ। ਕਰਕੇ ਮਜ਼ਾਕ ਉੱਡ ਰਿਹਾ ਕਿ ਤੁਸੀਂ ਤੇ ਸਾਰਿਆਂ ਦਾ ਹੀ ਰਿਕਾਰਡ ਤੋੜ ਦਿੱਤਾ, ਜੋ ਹੂੰ, 70 ਸਾਲਾਂ ਚ ਨਹੀਂ ਸੀ ਕੀਤਾ। ਤੁਸੀਂ ਵਾਕਿਆ ਉਹੀ ਗੱਲ ਕਰਕੇ ਦਿਖਾਈ ਹੈ ਕਿ ਜੀ। ਅਸੀਂ ਉਹ 6 ਮਹੀਨਿਆਂ ਚ ਕਰ ਦਿੱਤਾ ਹੈ। ਹੂੰ।
ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਮਿੰਟੂ ਜੀ ਗੱਲ ਕਰੀਏ ਖੇਤੀ ਦੀ। ਇੱਕ ਸਰਵੇ ਦੇ ਵਿੱਚ ਇਹ ਗੱਲ ਦਾ ਦਾਅਵਾ ਕੀਤਾ ਗਿਆ ਕਿ ਭਾਰਤ ਦੀ ਖੇਤੀ ਲਈ ਸੰਕਟ ਆਇਆ ਤੇ ਆਇਆ ਸਮਝੋ। ਦੇਖੋ, ਬੜੀ ਲੰਮੇ ਸਮੇਂ ਤੋਂ ਆਪਾਂ ਗੱਲਬਾਤ ਕਰ ਰਹੇ ਹਾਂ ਜੀ, ਖੇਤੀ ਨੂੰ ਲੈ ਕੇ, ਜੀ। ਤਾਂ ਖੇਤੀ ਦੇ ਵਿੱਚ ਇਹ ਚੀਜ਼ ਹਮੇਸ਼ਾ ਕਹੀ ਗਈ ਆ ਹੂੰ, ਤੇ ਸਾਡਾ ਵੀ ਮੰਨਣਾ ਹੈ ਕਿ ਵਾਕਿਆ ਇਹ ਸਮਾਂ ਜਿਹੜਾ ਆਉਣ ਵਾਲਾ ਉਹ ਭਿਆਨਕ ਹੋ ਸਕਦਾ ਆ। ਜੀ। ਹੁਣ ਇਹਦੇ ਚ ਕੀ ਹੈ ਕਿ ਇੱਕ ਅਧਿਐਨ ਆ, ਇੱਕ ਸਟੱਡੀ ਹੈ, ਯੂਨੀਵਰਸਿਟੀ ਆਫ ਈਸਟ ਐਂਗਲੀਆ, ਹੂੰ, ਹੂੰ, UEA, ਇਹਨਾਂ ਨੇ ਇਹ ਸਾਰਾ ਦਾਅਵਾ ਕੀਤਾ ਹੈ। ਇਸ ਤੋਂ ਹੂੰ, ਇਲਾਵਾ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਮੈਂ ਉਹ ਵੀ ਦੱਸ ਦਿੰਨਾ। ਜੀ। ਤੋ ਬਈ ਮਤਲਬ ਕਿ ਇਹਨਾਂ ਦਾ ਜਿਹੜਾ ਮੰਨਣਾ ਹੈ, ਜੋ ਇਹਨਾਂ ਦੇ ਅਧਿਐਨ ਦਾ ਸਿੱਟਾ ਹੈ, ਉਹ ਵੈਸਾ ਹੀ ਹੈ ਜੈਸਾ ਆਪਾਂ ਇੱਕ ਅੰਦਾਜ਼ਾ ਲਾਉਂਦੇ ਹੁੰਦੇ ਸੀਗੇ ਆਮ ਤੌਰ ਤੇ, ਹੂੰ, ਕਿ 30 ਸਾਲਾਂ ਦੇ ਵਿੱਚ ਇਹਨਾਂ ਨੇ ਮਤਲਬ ਕਿ ਸਮਾਂ ਦੱਸ ਦਿੱਤਾ ਹੈ ਜੀ। ਕਿ 30 ਸਾਲਾਂ ਦੇ ਵਿੱਚ ਇੰਡੀਆ ਦਾ 50% ਹੂੰ, ਖੇਤੀ ਵਾਲਾ ਰਕਬਾ ਜਿਹੜਾ ਉਹ ਸੋਕੇ ਦਾ ਸ਼ਿਕਾਰ ਹੋ ਜਾਏਗਾ। ਜੀ। ਇਹ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ ਆ। ਨਾਲ ਹੂੰ, ਉਹਨਾਂ ਨੇ ਜਿਹੜੇ ਸ਼ੋਧਕਰਤਾ ਹੁੰਦੇ ਆ, ਖੋਜਕਰਤਾ ਕਹਿ ਲਓ, ਹੂੰ, ਹੂੰ, ਤਾਂ ਉਹਦੇ ਮੁਤਾਬਕ, ਉਹਨਾਂ ਦੇ ਮੁਤਾਬਕ ਕਿ ਜਿਹੜਾ ਟੈਂਪਰੇਚਰ ਆ ਇਹਦੇ ਵਿੱਚ ਜਿਹੜਾ ਵਾਧਾ ਹੋਏਗਾ ਦੇ ਕਾਰਨ ਭਾਰਤ, ਇਸ ਤੋਂ ਇਲਾਵਾ ਚੀਨ, ਇਥੋਪੀਆ, ਜੀ। ਘਾਨਾ, ਬ੍ਰਾਜ਼ੀਲ, ਮਿਸਰ, ਹੂੰ, ਹੂੰ, ਇਹਨਾਂ ਨੂੰ ਬਹੁਤ ਗੰਭੀਰ ਸਿੱਟੇ ਭੁਗਤਣੇ ਪੈਣਗੇ। ਯਾਨੀ ਕਲਾਈਮੇਟ ਚੇਂਜ ਦੀ ਜਿਹੜੀ ਆਪਾਂ ਗੱਲ ਕਰਦੇ ਹੂੰ, ਹਾਂ, ਹੂੰ, ਹੂੰ, ਉਹ ਹੂੰ, ਕਹਿੰਦੇ ਆ ਕਿ ਜਨਰਲ ਕਲਾਈਮੇਟ ਚੇਂਜ ਦੇ ਵਿੱਚ ਹੂੰ, ਜੋ ਇਹ ਅਧਿਐਨ ਕੀਤੇ ਆ, 6 ਦੇਸ਼ਾਂ ਦੇ ਵਿੱਚ ਹੂੰ, ਬਹੁਤ ਹੀ ਗੰਭੀਰ ਸੋਕਾ ਆਉਣ ਦਾ ਇਮਕਾਨ ਆ। ਜੀ। ਤਾਂ ਅਸੀਂ ਵੀ ਤਕਰੀਬਨ ਇਹੀ ਗੱਲਾਂ ਕਰਦੇ ਹੁੰਦੇ ਸੀਗੇ ਹੂੰ, ਕਿ ਯਾਰ ਦਿਖਦਾ ਤੇ ਇਹੋ ਹੀ ਆ ਹੂੰ, ਹੂੰ, ਕਿ ਪਾਣੀ ਦੀ ਕਿੱਲਤ ਹੋ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਨੇ, ਹੂੰ, ਕਲਾਈਮੇਟ ਚੇਂਜ ਕਰਕੇ ਮੌਸਮ 'ਚ ਲਗਾਤਾਰ ਬਦਲਾਅ ਆ ਰਿਹਾ ਹੈ। ਹੁਣ ਤੁਸੀਂ ਦੇਖੋ ਨਾ ਕਿ ਇਹਨਾਂ ਦਿਨਾਂ 'ਚ ਝੜੀ ਲੱਗ ਕੇ ਹਟੀ ਆ ਆਪਣੇ ਪੰਜਾਬ ਦੇ ਵਿੱਚ। ਜੀ, ਬਿਲਕੁਲ। ਜਦੋਂ ਮੌਸਮ ਦੇ ਵਿੱਚ ਮਾਨਸੂਨ ਜਿਹੜਾ ਹੈ ਹੂੰ, ਉਹ ਵਾਪਸੀ ਕਰ ਰਿਹਾ ਹੁੰਦਾ, ਤਾਂ ਉਸ ਟਾਈਮ ਆਪਣੇ ਇੱਧਰ ਝੜੀਆਂ ਲੱਗ ਰਹੀਆਂ ਨੇ। ਤਾਂ ਹੂੰ, ਗੱਲ ਇਹ ਆ ਕਿ ਇਹ ਵਾਕਿਆ, ਹੁਣ ਦੇਖੋ ਜਦੋਂ ਸਾਡੇ ਸਾਹਮਣੇ ਸਟੱਡੀਆਂ ਆ ਜਾਂਦੀਆਂ ਤਾਂ ਪੰਜਾਬ ਨੂੰ ਸਭ ਤੋਂ ਪਹਿਲਾਂ ਜਾਗਣਾ ਚਾਹੀਦਾ। ਦੇਖੋ, ਰਾਜ ਭਾਵੇਂ ਰਾਜ ਦਾ ਸੁਪਨਾ ਸਾਰਿਆਂ ਦਾ ਹੀ ਹੁੰਦਾ ਜੀ, 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 ਬਿਲਕੁਲ। ਰਾਜ ਕਰਦਾ, ਆਪਾਂ ਵੀ ਕਹਿੰਦੇ ਦੁਨੀਆ ਤੇ ਰਾਜ ਕਰਨਾ ਹੈ। ਹੂੰ, ਕੌਮਾਂ ਦਾ ਵੀ ਸੁਪਨਾ ਹੁੰਦਾ ਹੈ, ਕੋਈ ਉਹਦੇ ਚ ਉਹ ਨਹੀਂ ਹੁੰਦੀ ਕੋਈ ਦੋ ਰਾਏ। ਕਾਮਰੇਡਾਂ ਦੀ ਆਪਣੀ ਥਿਊਰੀ ਹੈ ਰਾਜ ਨੂੰ ਲੈ ਕੇ, ਹੂੰ, ਠੀਕ ਹੈ ਨਾ ਜੀ, ਜੀ, ਹਿੰਦੂ ਆਪਣਾ ਰਾਸ਼ਟਰ, ਉਹ ਗੱਲਾਂ ਬਾਅਦ ਦੀਆਂ ਨੇ। ਜੀ, ਗੱਲ ਇਹ ਹੈ ਕਿ ਤੁਹਾਡੇ ਸਾਹਮਣੇ ਸੰਕਟ ਆ ਚੁੱਕਾ ਹੁਣ, ਜੀ। ਜੇ ਤਾਂ ਪੰਜਾਬ ਦੇ ਲਿਹਾਜ਼ ਨਾਲ ਆਪਾਂ ਗੱਲ ਕਰੀਏ, ਕਿਉਂਕਿ ਜੇ ਭਾਰਤ ਦੇ ਵਿੱਚੋਂ 50% ਦਾ ਦੱਸ ਰਹੇ ਆ ਨਾ ਪ੍ਰਵੀਨ ਜੀ, ਹੂੰ, ਹੂੰ, ਇਹਦਾ ਹੂੰ, ਮਤਲਬ ਹੈ ਕਿ ਆਪਾਂ ਤਾਂ 50% ਘੱਟੋ ਘੱਟ ਮੰਨ ਕੇ ਹੀ ਚੱਲੋ ਫਿਰ। ਹੂੰ, 50 ਕੀ ਆਪਾਂ ਤਾਂ ਜ਼ਿਆਦਾ ਹੀ ਆ ਗਏ ਨਾ, ਜੀ, ਜੀ, ਕਿਉਂਕਿ ਸਾਡਾ ਤਾਂ ਤਕਰੀਬਨ 100% ਏਰੀਆ ਹੀ ਇਸ ਵੇਲੇ ਉਪਜਾਊ ਆ ਨਾ, ਜੀ, ਬਿਲਕੁਲ। ਜਿੰਨੀ ਜ਼ਮੀਨ ਹੈਗੀ ਆ। ਹੂੰ, ਤੋ ਇਸ ਕਰਕੇ ਪੰਜਾਬੀਆਂ ਨੂੰ ਬੜੇ ਚੁਕੰਨੇ ਹੋਣ ਦੀ ਲੋੜ ਆ, ਤੇ ਜਿਹੜੇ ਉਹਨਾਂ ਦੇ ਕੋਲ ਆਪਣੇ ਕੁਦਰਤ ਨੇ ਵਸੀਲੇ ਦਿੱਤੇ ਆ, ਕੁਦਰਤ ਨੇ ਜੋ ਵੀ ਉਹਨਾਂ ਨੂੰ ਨਿਆਮਤਾਂ ਬਖਸ਼ੀਆਂ, ਜਿੰਨੀਆਂ ਕੁ ਰਹਿ ਗਈਆਂ, ਇਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ। ਚਲੋ ਦੂਜੀਆਂ ਲੜਾਈਆਂ ਜਿਹੜਾ ਮਰਜ਼ੀ ਕੋਈ ਆਪਣੇ ਪੱਧਰ ਤੇ ਲੜੀ ਜਾਵੇ, ਪਰ ਜੇ ਪੰਜਾਬ ਹੈ ਤੇ ਸਾਰੀਆਂ ਲੜਾਈਆਂ ਨੇ ਨਾ, ਹੂੰ, ਉਹਦੇ ਵਾਸਤੇ ਜ਼ਰੂਰ ਸਿਰ ਜੋੜ ਕੇ ਵੇਖਣਾ ਪਏਗਾ ਕਿ ਇਸ ਪਾਸੇ ਵੀ ਤੁਸੀਂ ਧਿਆਨ ਦੇਵੋ, ਕਿਉਂਕਿ ਜੇ ਤੁਸੀਂ ਬਚ ਗਏ ਤਾਂ ਰਾਜੇ ਹੋ, ਹੂੰ, ਜੇ ਤੁਸੀਂ ਇਹ ਚੀਜ਼ਾਂ ਖਤਮ ਕਰਾ ਬੈਠੇ ਤਾਂ ਫਿਰ ਤੁਹਾਡੇ ਤੋਂ ਬੁਰੀ ਹਾਲਤ ਕਿਸੇ ਦੀ ਨਹੀਂ ਆਉਣ ਵਾਲੀ ਦੁਨੀਆ 'ਚ। ਹੂੰ, ਜੀ, ਜੀ, ਜੀ। ਤੇ ਜਾਂਦੇ-ਜਾਂਦੇ ਗੱਲ ਕਰੀਏ ਮਿੰਟੂ ਜੀ ਰਾਜਸਥਾਨ ਦੇ ਪੋਲੀਟੀਕਲ ਡਰਾਮੇ ਦੀ। ਅਸ਼ੋਕ ਗਹਿਲੋਤ ਦੀ ਕਿਸਮਤ ਹੁਣ ਅੱਧ ਵਿਚਕਾਰ ਲਟਕੀ, ਇਹਨਾਂ ਨੇ ਪਾਇਲਟ ਲਟਕਾਇਆ ਸੀ, ਹੁਣ ਇਹਨਾਂ ਦੀ ਲਟਕ ਗਈ ਕਿਸਮਤ। ਆਈ ਹੈ ਜੀ, ਹੂੰ, ਦੇਖੋ ਹੱਸਦੇ ਨਹੀਂ ਵੇਖੇ ਜਿਹੜੇ ਕਿਸੇ ਨੂੰ ਰਵਾਉਂਦੇ ਨੇ। ਜੀ, ਜੀ, ਜੀ। ਕਿਸੇ ਨੂੰ ਉਜਾੜਨ ਵਾਲੇ ਆਪ ਵੀ ਉਜੜ ਜਾਂਦੇ ਨੇ। ਤਾਂ ਹੂੰ, ਗੱਲ ਇਹ ਆ ਕਿ ਮਸਲਾ ਜਿਹੜਾ ਅਸ਼ੋਕ ਗਹਿਲੋਤ ਦਾ ਹੈ ਨਾ, ਉਹ ਵਾਕਿਆ ਉਲਝਿਆ ਹੋਇਆ ਹੈ। ਹੂੰ, ਹੂੰ, ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਤੇ ਹੋਈ ਹੈ, ਜੀ, ਤੇ ਜੀ। ਉਸ ਤੋਂ ਬਾਅਦ ਕਹਿੰਦੇ ਆ ਕਿ ਸੋਨੀਆ ਗਾਂਧੀ ਤੋਂ ਮਾਫੀ ਮੰਗੀ ਹੈ। ਹੂੰ, ਸ਼ਾਇਦ ਇਹਨਾਂ ਨੇ ਜਦੋਂ ਮੁਲਾਕਾਤ ਹੋ ਗਈ ਉਸ ਤੋਂ ਬਾਅਦ ਹੀ ਗੱਲਬਾਤ ਕੀਤੀ ਮੀਡੀਆ ਨਾਲ। ਜੀ। ਇਹਨਾਂ ਨੇ ਕਿਹਾ ਕਿ ਮੈਂ 50 ਸਾਲਾਂ ਤੋਂ ਕਾਂਗਰਸ ਦਾ ਵਫਾਦਾਰ ਸਿਪਾਹੀ ਰਿਹਾ। ਹੂੰ, 2 ਦਿਨ ਪਹਿਲਾਂ ਦੀ ਘਟਨਾ ਤੋਂ ਬਹੁਤ ਦੁੱਖ ਹੋਇਆ। ਘਟਨਾ ਕੀ ਸੀਗੀ? ਤੁਹਾਨੂੰ ਯਾਦ ਹੋਏਗਾ, ਅਬਜ਼ਰਵਰ ਗਏ ਹੋਏ ਸਨ, ਹਾਂਜੀ, ਵਿਧਾਇਕ ਦਲ ਦੀ ਮੀਟਿੰਗ ਸੀ। ਹਾਂਜੀ। ਇਹਨਾਂ ਦੇ ਪਾਲੇ ਦੇ ਬੰਦੇ ਉੱਥੇ ਵਿਧਾਇਕ ਪਹੁੰਚੇ ਨਹੀਂ ਸੀਗੇ, ਹੂੰ, ਹੂੰ, ਤਾਂ ਇਹ ਉਸ ਗੱਲ ਦੀ ਮਾਫੀ ਮੰਗ ਰਿਹਾ ਹੈ। ਹੂੰ, ਤੇ ਨਾਲ ਇਹਨੇ ਕਿਹਾ ਕਿ ਉਹ ਜਿਹੜੀ ਵਨ ਲਾਈਨਰ ਦੀ ਮਤਲਬ ਕਿ ਉਹ ਸੀਗੀ ਜ਼ਿੰਮੇਵਾਰੀ, ਉਹ ਮੇਰੀ ਸੀ। ਵਨ ਲਾਈਨਰ ਮਤਲਬ ਕਿ ਤੁਸੀਂ ਇੱਕ ਮਤਾ ਪਾ ਕੇ ਦੇਣਾ ਵਾ ਕਿ ਅਸੀਂ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਸੋਨੀਆ ਗਾਂਧੀ ਜੀ ਨੂੰ ਸੌਂਪਦੇ ਹਾਂ। ਜੀ। ਉਹ ਕਹਿੰਦੇ ਕਿ ਉਹ ਮੇਰੀ ਅਸਫਲਤਾ ਸੀ। ਹੁਣ ਨਾਲ ਇਹ ਕਹਿ ਦਿੱਤਾ ਕਿ ਮੈਂ ਫੈਸਲਾ ਕੀਤਾ ਕਿ ਮੈਂ ਪ੍ਰਧਾਨ ਦੀ ਚੋਣ ਨਹੀਂ ਲੜਾਂਗਾ। ਹੂੰ, ਹੂੰ, ਮੁੱਖ ਮੰਤਰੀ ਬਣਿਆ
ਰਹਾਂਗਾ ਕਿ ਨਹੀਂ, ਇਹਦਾ ਫੈਸਲਾ ਹੁਣ ਹਾਈ ਕਮਾਂਡ ਕਰੇਗੀ। ਤਾਂ ਸਮਝ ਕੇ ਤੁਸੀਂ ਇਹ ਹੂੰ, ਸਾਰੀ ਸਥਿਤੀ ਸਾਫ਼ ਹੋ ਗਈ ਜੀ। ਕਿ ਇਹਦਾ ਫਤੂਰ ਜਿਹੜਾ ਹੈ ਹੂੰ, ਉਹ ਐ ਝੱਗ ਵਾਂਗੂ ਬੈਠ ਗਿਆ। ਹੂੰ, ਪ੍ਰਧਾਨਗੀ ਤੇ ਕੀ ਮਿਲਣੀ ਸੀ, ਹੂੰ, ਹੁਣ ਮੁੱਖ ਮੰਤਰੀ ਦੇ ਅਹੁਦੇ ਤੇ ਵੀ ਤਲਵਾਰ ਲਟਕ ਗਈ। ਹਾਲਾਂਕਿ ਇਹਦਾ ਖੇਮਾ ਜਾਂ ਇਹਦੀ ਰਾਜਨੀਤੀ ਮਜ਼ਬੂਤ ਹਾਲੇ, ਹੂੰ, ਹੂੰ, ਪਰ ਹੂੰ, ਇੱਕ ਵਾਰੀ ਜ਼ਮੀਨ ਹਿਲਦੀ ਨਜ਼ਰ ਆਉਂਦੀ ਹੈ ਕਿ ਜਿਸ ਹੂੰ, ਢਰੇ ਤੇ ਇਹ ਥੋੜਾ ਫਤੂਰ ਜ਼ਿਆਦਾ ਕਰ ਰਹੇ ਸਨ, ਜੀ। ਤਾਂ ਉੱਥੋਂ ਹਿੱਲੇ ਜ਼ਰੂਰ। ਹੂੰ, ਜੀ। 2 ਕਹਾਵਤਾਂ ਪੰਜਾਬੀ ਦੀਆਂ ਯਾਦ ਆ ਗਈਆਂ, ਇੱਕ ਤਾਂ ਇਹ ਕਿ ਸਾਰਾ ਜਾਂਦਾ ਵੇਖ ਕੇ ਥੋੜ੍ਹਾ ਲਈਏ ਵੰਡ, ਤੇ ਇੱਕ ਹਾਂਜੀ, ਇੱਕ ਕਹਿੰਦੇ ਹੁੰਦੇ ਆ ਆਪਾਂ ਪੰਜਾਬ ਦੇ ਵਿੱਚ ਆਪਾਂ ਆਮ ਹੀ ਵਰਤਦੇ ਹਾਂ ਪਰਿਵਾਰਾਂ ਦੇ ਵਿੱਚ, ਕਹਿੰਦੇ ਬਾਹਲਾ ਖਾਂਦੀ ਥੋੜ੍ਹੇ ਵੀ ਜਾਂਦੀ, ਪ੍ਰਧਾਨਗੀ ਕਰਦੇ-ਕਰਦੇ ਹੁਣ ਕਾਂਗਰਸ ਦੀ ਤੇ ਸ਼ਾਇਦ ਮੁੱਖ ਆ ਮੰਤਰੀ ਦੀ ਕਿਤੇ ਸੀਟ ਨੂੰ ਬਿਲਕੁਲ ਚੀਫ ਮਿਨਿਸਟਰੀ ਤੋਂ ਵੀ ਨਾ ਜਾਂਦਾ ਲੱਗੇ। ਹੂੰ, ਪਰ ਗੱਲ ਇਹ ਹੈ ਕਿ ਇਹ ਕਾਂਗਰਸ ਦਾ ਜਿਹੜਾ ਨਾ ਇਸ ਜੀ। ਵੇਲੇ ਦੁਖਾਂਤਕ ਪੱਖ ਹੈ ਇਹਨਾਂ ਦੀ ਕਹਾਣੀ ਦਾ, ਹੂੰ, ਕਿ ਬਹੁਤੇ ਬੰਦੇ ਇਹਨਾਂ ਦੇ ਇਹੋ ਜਿਹੀਆਂ ਲੜਾਈਆਂ 'ਚ ਉਲਝ ਜਾਂਦੇ। ਇੱਕ ਪਾਸੇ ਭਾਰਤ ਜੋੜੋ ਜੀ। ਜਿਹੜੀ ਇਹਨਾਂ ਦੀ ਯਾਤਰਾ ਉਹਨੂੰ ਅੱਛਾ ਰਿਸਪਾਂਸ ਮਿਲ ਰਿਹਾ। ਤਾਂ ਹੂੰ, ਦੂਸਰੇ ਪਾਸੇ ਜਦੋਂ ਜਿਹੜੀਆਂ ਖਬਰਾਂ ਨੇ ਤੁਹਾਨੂੰ ਉੱਤੇ ਲਿਜਾਣਾ ਹੁੰਦਾ ਹੈ, ਉਹ ਹੂੰ, ਖਬਰਾਂ ਹਾਪ ਹੇਠਾਂ ਰਹਿ ਜਾਂਦੀਆਂ ਨੇ। ਤੁਹਾਡੇ ਝਗੜੇ ਦੀਆਂ ਖਬਰਾਂ, ਤੁਹਾਡੀ ਕਲੇਸ਼ ਦਾ, ਤਾਂ ਪੰਜਾਬੀ 'ਚ ਕਹਾਵਤ ਹੋਰ ਵੀ ਕਹਿੰਦੇ ਨਾ, ਕਲਾ ਕਲੰਦਰ ਵਸੇ ਘੜਿਓ ਪਾਣੀ ਨਸੇ। ਜੀ, ਜੀ। ਜਦ ਉਹ ਖਬਰਾਂ ਆ ਜਾਂਦੀਆਂ ਤਾਂ ਹੂੰ, ਫਿਰ ਤੁਸੀਂ ਸਮਝ ਲਓ ਕਿ ਤੁਸੀਂ ਕਿੱਥੇ ਖਲੋਤੇ ਆ, ਕਿ ਜੀ। ਤੁਸੀਂ ਜਿੱਥੋਂ ਮਾਈਲੇਜ ਲੈਣੀ ਹੈ, ਜਿੱਥੇ ਤੁਸੀਂ ਕੁਝ ਗੇਨ ਕਰ ਸਕਦੇ ਹੋ, ਤਾਂ ਹਾਂਜੀ। ਉਲਟਾ ਉੱਥੋਂ ਹੀ ਤੁਸੀਂ ਆਪਣਾ ਨੁਕਸਾਨ ਕਰਵਾਉਣਾ ਸਟਾਰਟ ਕਰ ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਦਿਓ। ਜੀ, ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕਈ ਹੋਰ ਅਹਿਮ ਖਬਰਾਂ ਬਾਰੇ ਚਰਚਾ ਕਰਾਂਗੇ। ਚੰਡੀਗੜ੍ਹ ਯੂਨੀਵਰਸਿਟੀ ਦੇ ਮਸਲੇ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਤੇ ਉਹ ਜਿਹੜੀ ਸਤਨਾਮ ਸਿੰਘ ਸੰਧੂ ਦੀ ਯੂਨੀਵਰਸਿਟੀ ਹੈ, ਬੀਜੇਪੀ ਦੇ ਬੜਾ ਨੇੜੇ ਆ। ਉਹਦੇ ਵਿੱਚ ਇੱਕ ਕੁੜੀ ਹੀ ਨਹਾਉਂਦੀਆਂ ਕੁੜੀਆਂ ਦੀ ਵੀਡੀਓ ਬਣਾ ਰਹੀ ਸੀ। ਉਸ ਤੋਂ ਬਾਅਦ ਇੱਕ ਘਟਨਾ ਐਮਐਮਐਸ ਲੀਕ ਹੋਇਆ ਬੰਬੇ ਦੀ ਯੂਨੀਵਰਸਿਟੀ ਦੇ ਵਿੱਚ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਇੱਕ ਖੁਦਕੁਸ਼ੀ ਹੋਈ। ਹੁਣ ਕਾਨਪੁਰ ਦੇ ਵਿੱਚ ਇੱਕ ਅਜਿਹੀ ਜਿਹੜੀ ਖਬਰ ਆ ਉਹ ਸਾਹਮਣੇ ਆ ਰਹੀ ਹੈ ਕਿ ਕੁੜੀਆਂ ਦੇ ਹੋਸਟਲ ਦੇ ਵਿੱਚ, ਗਰਲ ਹੋਸਟਲ ਦੇ ਵਿੱਚ ਇੱਕ ਕੁੜੀ ਦਾ ਇੱਕ ਵਿਦਿਆਰਥਣ ਦਾ ਅਸ਼ਲੀਲ ਵੀਡੀਓ ਜਿਹੜਾ ਐਮਐਮਐਸ ਆ ਉਹ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਇਹਦੇ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ। ਰਾਜਸਥਾਨ ਦੇ ਵਿੱਚ ਕਈ ਦਿਨ ਪਹਿਲਾਂ ਜਿਹੜੀ ਇੱਕ ਘਟਨਾ ਵਾਪਰੀ ਸੀ ਕਿ ਇੱਕ ਬੱਚੇ ਨੇ ਪਾਣੀ ਪੀਣ ਵਾਲੇ ਤੌੜੇ ਨੂੰ ਹੱਥ ਲਾਤਾ ਸੀਗਾ। ਉਹਨੂੰ ਕੁੱਟਿਆ ਗਿਆ, ਦਲਿਤ ਭਾਈਚਾਰੇ ਦੇ ਵਿੱਚੋਂ ਬੱਚਾ ਸੀਗਾ ਤੇ ਉਹਦੀ ਮੌਤ ਹੋ ਗਈ। ਹੁਣ ਇੱਕ ਘਟਨਾ ਹੋਰ ਵਾਪਰੀ ਹੈ ਜਿਹਦੇ ਵਿੱਚ 6 ਸਾਲ ਦੇ ਮੁੰਡੇ ਨੂੰ ਇੰਨਾ ਕੁ ਕੁੱਟਿਆ ਗਿਆ, ਇੰਨਾ ਕੁ ਕੁੱਟਿਆ ਗਿਆ ਕਿ ਉਹਦੀ ਮੌਤ ਹੋ ਗਈ। ਉਹਦਾ ਕਸੂਰ ਸਿਰਫ ਇੰਨਾ ਸੀਗਾ ਕਿ ਉਹ ਜਿਹੜੀ ਹੋਮਵਰਕ ਕੀਤਾ ਸੀ, ਉਹਦੀ ਕਾਪੀ ਸ਼ਾਇਦ ਘਰੇ ਭੁੱਲਿਆ ਜਾਂ ਮਤਲਬ ਉਹਦੀ ਕਾਪੀ ਗਵਾਚ ਗਈ ਤੇ ਟੀਚਰ ਨੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ। ਘਟਨਾ ਬਿਹਾਰ ਦੀ ਹੈ। ਦੋਨੇ ਖਬਰਾਂ ਤੇ ਚਰਚਾ ਕਰਾਂਗੇ। ਪਰ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਆਪਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਚਰਚਾ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਕਾਨਪੁਰ ਤੋਂ। ਕਾਨਪੁਰ ਦੇ ਰਾਵਤਪੁਰ ਦੇ ਵਿੱਚ ਤੁਲਸੀ ਨਗਰ ਦੇ ਵਿੱਚ ਇੱਕ ਗਰਲ ਹੋਸਟਲ ਹੈ, ਜਿੱਥੇ ਇੱਕ ਵਿਦਿਆਰਥਣ ਦਾ ਅਸ਼ਲੀਲ ਵੀਡੀਓ ਬਣਾਏ ਜਾਣ ਤੋਂ ਬਾਅਦ ਉੱਥੇ ਕਾਫੀ ਹੰਗਾਮਾ ਹੋਇਆ ਤੇ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਨੇੜਲੇ ਥਾਣੇ ਜਾ ਕੇ ਉੱਥੇ ਹੰਗਾਮਾ ਕੀਤਾ ਤੇ ਰੋਸ ਮੁਜ਼ਾਹਰੇ ਕੀਤੇ ਹੈ। ਇਹਨਾਂ ਦਾ ਦੋਸ਼ ਇਹ ਹੈ ਕਿ ਦੋਸ਼ੀ ਜਿਹੜਾ ਉਹ ਰੋਜ਼ ਉੱਥੇ ਆਉਂਦਾ ਸੀਗਾ। ਇਹਦੇ ਵਿੱਚ ਇੱਥੇ ਇਹ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਉਹਨੇ ਹੋਰ ਵੀ ਕਈ ਵਿਦਿਆਰਥਣਾਂ ਦੇ ਵੀਡੀਓਜ਼ ਜਿਹੜੇ ਆ ਇਸ ਤਰ੍ਹਾਂ ਦੇ ਬਣਾਏ ਹੋਣਗੇ। ਸੋ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਸੰਨ ਲਾ ਕੇ ਜਿਹੜਾ ਉਹ ਹੋਸਟਲ ਦੇ ਵਾਸ਼ਰੂਮ ਤੱਕ ਜਿਹੜਾ ਆਪਣੇ ਮੋਬਾਈਲ ਕੈਮਰੇ ਉਹ ਫਿੱਟ ਕੀਤੇ ਹੋਏ ਸੀਗੇ ਤੇ ਇੱਥੋਂ ਇਹ ਜਿਹੜਾ ਆਪਣੀਆਂ ਘਟੀਆਂ ਕਾਰਵਾਈਆਂ ਨੂੰ, ਕਰਤੂਤਾਂ ਨੂੰ ਅੰਜਾਮ ਦਿੰਦਾ ਸੀਗਾ। ਸਵਾਲ ਵੱਡਾ ਇਹ ਉੱਠਦਾ ਹੈ ਕਿ ਅਸੀਂ ਹੋਸਟਲਾਂ ਦੇ ਵਿੱਚ ਵਿਦਿਆਰਥੀਆਂ ਨੂੰ, ਬੱਚਿਆਂ ਨੂੰ, ਆਪਣੇ ਜਿਗਰ ਦੇ ਟੋਟਿਆਂ ਨੂੰ ਤਾਂ ਭੇਜਦੇ ਹਾਂ ਕਿਉਂਕਿ ਮਾਪੇ ਸੋਚਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਆਉਣਾ ਜਾਣਾ ਬੜਾ ਔਖਾ ਹੋਊਗਾ, ਸਾਡਾ ਬੱਚਾ ਆਟੋ ਦੇ ਵਿੱਚ, ਬੱਸ ਦੇ ਵਿੱਚ ਖੱਜਲ ਖਵਾਰ ਹੋਊਗਾ ਤੇ ਚਲੋ ਉਹ ਉੱਥੇ ਸੁਰੱਖਿਅਤ ਹੈ, ਮਹਿਫੂਜ਼ ਹੈ, ਉਹਨੇ ਉੱਥੇ ਹੀ ਉੱਠ ਕੇ ਤੇ ਉੱਥੇ ਕਲਾਸਰੂਮ ਦੇ ਵਿੱਚ ਜਾਣਾ ਹੈ ਤੇ ਉੱਥੇ ਸਹੀ ਰਹੂਗਾ। ਪਰ ਜਿਸ ਤਰੀਕੇ ਨਾਲ ਅੱਜ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਔਰ ਇੱਕ ਤੋਂ ਬਾਅਦ ਇੱਕ ਖਬਰ ਲੋਕਾਂ ਨੂੰ ਜਿਹੜੀ ਆ ਉਹ ਹੈਰਾਨ ਕਰ ਦਿੰਦੀ ਹੈ, ਤਾਂ ਸਵਾਲ ਵੱਡਾ ਇਹ ਉੱਠਦਾ ਕਿ ਕੀ ਜਿਹੜੇ ਲੋਕਾਂ ਨੇ ਯੂਨੀਵਰਸਿਟੀਆਂ ਖੋਲ੍ਹੀਆਂ, ਇਹਨਾਂ ਦਾ ਧੰਦਾ ਸਿਰਫ ਜੇਬਾਂ ਭਰਨਾ ਹੀ ਹੈ, ਇਹਨਾਂ ਦਾ ਕੰਮ ਸਿਰਫ ਲੋਕਾਂ ਤੋਂ ਪੈਸੇ ਲੁੱਟਣਾ ਹੀ ਹੈ ਤੇ ਬਦਲੇ ਦੇ ਵਿੱਚ ਨਾ ਲੋਕਾਂ ਦੇ ਬੱਚਿਆਂ ਨੂੰ, ਜਵਾਕਾਂ ਨੂੰ ਕੋਈ ਚੰਗਾ ਖਾਣਾ, ਨਾ ਉਹਨਾਂ ਦੀ ਕੋਈ ਸੁਰੱਖਿਆ, ਨਾ ਉਹਨਾਂ ਦੇ ਕੋਈ ਹੋਰ ਆਲੇ ਦੁਆਲੇ ਮਾਹੌਲ ਦਾ ਕੋਈ ਖਿਆਲ। ਤੇ ਚਲੋ ਸਪਲੀਆਂ ਦੇ ਜਿਹੜੇ ਪੈਸੇ ਆ ਫਾਰਮ ਉਹ ਤਾਂ ਇਹ ਖਾਂਦੇ ਹੀ ਆ, ਫੀਸਾਂ, ਡੋਨੇਸ਼ਨਾਂ ਮਹਿੰਗੀਆਂ ਲੈਂਦੇ ਹੀ ਹੈ। ਸੋ ਇਹ ਜੇ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਲੋਕਾਂ ਤੋਂ, ਫਿਰ ਲੋਕਾਂ ਦਾ ਇਹਨਾਂ ਦੇ ਜਿਹੜੇ ਪ੍ਰਾਈਵੇਟ ਖੋਲ੍ਹੇ ਹੋਏ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਪਾ ਕੇ ਅਦਾਰੇ, ਲੋਕਾਂ ਦਾ ਜਿਹੜਾ ਚੰਮ ਪੱਟ ਰਹੇ ਆ। ਆਮ ਤੌਰ ਤੇ ਸਰਕਾਰੀ ਕਾਲਜਾਂ ਦੇ ਵਿੱਚ ਫੀਸ ਜਿਹੜੀ ਆ, ਜਿਹੜੇ ਕੋਰਸ ਦੀ 10,000 ਆ ਜਾਂ 20,000 ਆ ਪਰ ਸਮੈਸਟਰ ਕਹਿ ਲਓ ਜਾਂ ਪਰ ਈਅਰ ਕਹਿ ਲਓ, ਤੇ ਉੱਥੇ ਇਹਨਾਂ ਕਾਲਜਾਂ ਦੀਆਂ ਫੀਸਾਂ ਲੱਖਾਂ ਦੇ ਵਿੱਚ ਆ ਤੇ ਉੱਤੋਂ ਜਿਹੜਾ ਆਪਾਂ ਹੋਸਟਲਾਂ ਦਾ ਖਰਚਾ ਦਿੰਨੇ ਜਿਹੜਾ ਉਹ ਵੱਖਰਾ। ਸੋ ਇੰਨੇ ਲੱਖਾਂ ਰੁਪਈਏ ਵੀ ਇੱਕ ਬੇਵੱਸ ਮਾਪੇ ਤੋਂ, ਪਤਾ ਨਹੀਂ ਉਹਨੇ ਕਰਜ਼ਾ ਫੜਿਆ ਜਾਂ ਕੀ ਕੀਤਾ ਹੈ, ਇੰਨਾ ਕੁਛ ਕਰਕੇ ਵੀ ਜੇਕਰ ਉਹਦਾ ਬੱਚਾ ਮਹਿਫੂਜ਼ ਨਹੀਂ ਤਾਂ ਦੱਸੋ ਕਿੱਥੇ ਪੜ੍ਹਾਵੇ, ਕੀ ਕਰੇ। ਅਗਲੀ ਜਿਹੜੀ ਖਬਰ ਆ ਉਹ ਵੀ ਇਸੇ ਤਰ੍ਹਾਂ ਭਾਰਤੀ ਸਮਾਜ ਦੀ ਇੱਕ ਗਰਕੀ ਹੋਈ ਸੋਚ ਦੇ ਨਾਲ ਆ। ਗੁਰੂ ਚੇਲੇ ਦਾ ਰਿਸ਼ਤਾ ਬੜਾ ਪਾਕ ਕਿਹਾ ਜਾਂਦਾ, ਪਰ ਹੁਣ ਕਈ ਥਾਈਂ ਇਹ ਹੋ ਗਿਆ ਕਿ ਨਾ ਤਾਂ ਚੇਲੇ ਉਹ ਜਿਹੇ ਰਹੇ ਆ ਤੇ ਨਾ ਹੀ ਗੁਰੂ ਉਹ ਜਿਹੇ ਰਹੇ ਆ। ਬਿਹਾਰ ਦੇ ਵਿੱਚ ਇੱਕ ਟੀਚਰ ਨੇ ਇੱਕ ਬੱਚੇ ਨੂੰ ਹੋਮਵਰਕ ਨਾ ਕਰਨ ਕਰਕੇ ਇੰਨਾ ਕੁ ਕੁੱਟਿਆ ਵੀ ਉਹਦੀ ਮੌਤ ਹੋ ਗਈ। ਸਕੂਲ ਦੇ ਗੇਟ ਤੋਂ ਬਾਹਰ ਮਿਲਿਆ ਸੀ ਇਹ ਬੱਚਾ ਕਿਸੇ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹਾਲਤ ਹੈ ਉਹ ਖਰਾਬ ਹੋ ਗਈ ਸੀ। ਇਹਦਾ ਚਿਹਰਾ ਪੂਰੀ ਤਰ੍ਹਾਂ ਦੇ ਨਾਲ ਸੁੱਜਿਆ ਹੋਇਆ ਸੀ, ਇਹਦੇ ਨੱਕ ਦੇ ਵਿੱਚੋਂ ਖੂਨ ਵਗ ਰਿਹਾ ਸੀ। ਯੂਨੀਫਾਰਮ ਜਿਹੜੀ ਆ ਉਹ ਬੜੇ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਪਾਟੀ ਪਈ ਸੀ। ਹਸਪਤਾਲ ਜਦੋਂ ਇਹਨੂੰ ਪਹੁੰਚਾਇਆ ਗਿਆ ਇਸ ਬੱਚੇ ਨੂੰ, ਤਾਂ ਉੱਥੇ ਇਹਦੀ ਮੌਤ ਹੋ ਗਈ। ਆਪਾਂ ਪਿਛਲੇ ਦਿਨੀ ਵੀ ਇੱਕ ਖਬਰ ਜਿਹੜੀ ਆ ਉਹ ਸਾਂਝੀ ਕੀਤੀ ਸੀਗੀ। ਉਸ ਖਬਰ ਦੇ ਵਿੱਚ ਆਪਾਂ ਇਹ ਦੱਸਿਆ ਸੀਗਾ ਰਾਜਸਥਾਨ ਦੇ ਵਿੱਚ ਕਿ ਇੱਕ ਬੱਚੇ ਨੂੰ ਸਿਰਫ ਇਸ ਕਰਕੇ ਕੁੱਟਿਆ ਗਿਆ ਕਿਉਂਕਿ ਉਹ ਬੱਚੇ ਨੇ ਜਿਹੜੇ ਘੜੇ ਦੇ ਵਿੱਚੋਂ ਟੀਚਰ ਪਾਣੀ ਪੀਂਦਾ ਸੀਗਾ, ਉਸ ਘੜੇ ਨੂੰ ਹੱਥ ਲਾਤਾ ਸੀਗਾ। ਸੋ ਉੱਥੇ ਜਿਹੜਾ ਉਸ ਤੋਂ ਬਾਅਦ ਉਹ ਘਟਨਾ ਕਾਫੀ ਵਾਇਰਲ ਹੋਈ ਤੇ ਅਧਿਆਪਕ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਡਿਊਟੀ ਤੋਂ ਤੇ ਉੱਥੇ ਵੀ ਜਾਤ ਪਾਤ ਦਾ ਜਿਹੜਾ ਮਸਲਾ ਸਾਹਮਣੇ ਆਇਆ ਸੀਗਾ, ਭੇਦਭਾਵ ਦਾ। ਜੇਕਰ ਸਾਡੇ ਜਿਹੜੇ ਪੜ੍ਹਾਉਣ ਵਾਲੇ ਟੀਚਰਸ ਨੇ, ਜੇਕਰ ਉਹਨਾਂ ਦੇ ਮਨਾਂ ਦੇ ਵਿੱਚ ਇੰਨੀ ਫਿਰਕਾਪ੍ਰਸਤੀ, ਇੰਨਾ ਭੇਦਭਾਵ ਹੈ, ਇੰਨਾ ਜਾਤਾਂ ਦੀ ਊਚ ਨੀਚ ਹੈ ਜਾਂ ਇੰਨਾ ਇੱਕ ਦੂਜੇ ਨਾਲ ਫਿਰਕੇ ਦੇ ਨਾਲ ਹੇਟ ਹੈ, ਤੇ ਉਹ ਗਾਂਹ ਕੀ ਪੜ੍ਹਾ ਦੇਣਗੇ। ਗਾਂਹ ਵੀ ਤਾਂ ਉਹ ਅੱਗੇ ਵੀ ਤਾਂ ਇਹੀ ਪੜ੍ਹਾਉਣਗੇ ਨਾ ਕਿ ਭਾਈ ਆਹ ਫਲਾਨੀ ਕਾਸਟ ਦਾ ਬੰਦਾ, ਫਲਾਨੀ ਕਾਸਟ ਦਾ, ਆਹ ਅੱਪਰ ਆ, ਲੋਅਰ ਆ। ਜਦ ਕਿ ਪ੍ਰਮਾਤਮਾ ਨੇ ਤਾਂ ਇਨਸਾਨ ਬਣਾਇਆ, ਉਹਨੇ ਤਾਂ ਕਿਸੇ ਦਿਨ ਟੈਗ ਨਹੀਂ ਲਾਇਆ ਕਿ ਭਾਈ ਆਹ ਫਲਾਨਾ ਤੇ ਆਹ ਫਲਾਨਾ ਹੈ। ਇਹ ਟੈਗਿੰਗ ਸਾਡੀ ਲਾਈ ਹੋਈ ਹੈ, ਬੰਦੇ ਦੀ ਲਾਈ ਹੋਈ ਹੈ ਟੈਗਿੰਗ। ਰੱਬ ਨੇ ਸਿਰਫ ਇਨਸਾਨ ਬਣਾ ਕੇ ਧਰਤੀ ਤੇ ਭੇਜਿਆ। ਇਹ ਟੈਗਿੰਗ ਉਹਨਾਂ ਲੋਕਾਂ ਦੀ ਲਾਈ ਹੋਈ ਹੈ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਨੇ, ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਕੋਲੇ ਸੁਪੈਰਿਟੀ ਦਾ ਜਿਹੜਾ, ਅਸੀਂ ਸੁਪੀਰੀਅਰ ਹਾਂ ਤੇ ਸਾਡੇ ਕੋਲੇ ਉਹ ਲਾਇਸੈਂਸ ਹੈ। ਜਦ ਕਿ ਐਸਾ ਲਾਇਸੈਂਸ ਅੱਜ ਤੱਕ ਕਾਇਨਾਤ ਦੇ ਵਿੱਚ ਕਿਸੇ ਨੂੰ ਇਸ਼ੂ ਨਹੀਂ ਕੀਤਾ, ਕੁਦਰਤ ਨੇ ਕਿਸੇ ਨੂੰ ਵੀ ਇਸ਼ੂ ਨਹੀਂ ਕੀਤਾ। ਸਭ ਨੂੰ ਇੱਕੋ ਜਿਹਾ ਰੱਖਿਆ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨ, ਆਪਾਂ ਦੇਖਿਆ ਗੁਰੂ ਸਾਹਿਬਾਨ ਨੇ ਵੀ ਸਾਨੂੰ ਕਿਹਾ। ਪਰ
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਡੀ ਇਹ ਜਿਹੜੀ ਐਜੂਕੇਸ਼ਨ ਸਿਸਟਮ ਹੈ, ਜਿਹੜਾ ਕਿ ਵਰਲਡ ਦੇ ਵਿੱਚ ਕਿਸੇ ਟਾਈਮ ਗੱਲਾਂ ਹੁੰਦੀਆਂ ਸੀ, ਉਹ ਇੰਨਾ ਗਰਕ ਕਾਹਤੋਂ ਗਿਆ? ਮਤਲਬ ਇਹਦਾ ਜਿਹੜਾ, ਜੇ ਅਸੀਂ ਇਸੇ ਤਰ੍ਹਾਂ ਹੀ ਜਵਾਕਾਂ ਦੇ ਨਾਲ, ਇੱਕ 8-9 ਸਾਲ 10 ਸਾਲ ਦੇ ਬੱਚੇ ਨਾਲ ਇੰਨਾ ਭੇਦਭਾਵ ਕਰਾਂਗੇ, ਤਾਂ ਤੁਹਾਨੂੰ ਕੀ ਲੱਗਦਾ ਕਿ ਉਹਦੇ ਮਨ ਦੇ ਵਿੱਚੋਂ ਇਹ ਜਿਹੜੀਆਂ ਚੀਜ਼ਾਂ ਨੇ ਨਿਕਲ ਜਾਣਗੀਆਂ? ਕਦੇ ਵੀ ਨਹੀਂ ਨਿਕਲਣਗੀਆਂ। ਸੋ ਜੇਕਰ ਅਸੀਂ ਤੰਦਰੁਸਤ ਸਮਾਜ ਸਿਰਜਣਾ, ਤਾਂ ਪਹਿਲਾਂ ਸਾਨੂੰ ਤੰਦਰੁਸਤੀ ਸਾਡੇ ਸਕੂਲਾਂ ਦੇ ਵਿੱਚ, ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਲਿਆਉਣੀ ਪਊਗੀ। ਫਿਰ ਅਸੀਂ ਤੰਦਰੁਸਤ ਸਮਾਜ ਸਿਰ ਸਕਦੇ ਹਾਂ। ਫਿਰ ਅਸੀਂ ਕਹਿ ਸਕਦੇ ਹਾਂ ਕਿ ਬਿਨਾਂ ਭੇਦਭਾਵ ਦੇ ਜਿਹੜਾ ਸਮਾਜ ਆ, ਉਹ ਸਿਰਜਿਆ ਜਾ ਸਕਦਾ ਹੈ। ਜਾਂਦੇ-ਜਾਂਦੇ ਪਠਾਨਕੋਟ ਦੀ ਇੱਕ ਖਬਰ ਸਾਂਝੀ ਕਰਦੇ ਹਾਂ। ਹਸਪਤਾਲ ਦੇ ਵਿੱਚ ਇੱਕ ਪ੍ਰਵਾਸੀ ਔਰਤ ਦੀ ਫਰਸ਼ ਉੱਤੇ ਡਿਲੀਵਰੀ ਹੋਈ ਹੈ। ਹਸਪਤਾਲ ਦੇ ਵਿੱਚ ਉਹਦਾ ਪਤੀ ਜੰਗ ਬਹਾਦਰ ਜੀ ਦਾ ਨਾਂ ਹੈ, ਉਹ ਲੈ ਕੇ ਆਇਆ ਸੀ। ਇਹਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਇਹਨੇ, ਜੰਗ ਬਹਾਦਰ ਨੇ, ਹਸਪਤਾਲ ਦੇ ਸਟਾਫ ਤੇ ਡਾਕਟਰਾਂ ਨੂੰ ਰਿਕੁਐਸਟ ਕੀਤੀ ਕਿ ਉਹਦੀ ਪਤਨੀ ਦੀ ਹਾਲਤ ਠੀਕ ਨਹੀਂ ਹੈ, ਉਹਨੂੰ ਦਾਖਲ ਕਰ ਲਓ। ਪਰ ਉਹਦੀ ਇੱਕ ਨਾ ਸੁਣੀ, ਤੇ ਉੱਥੋਂ ਤੱਕ ਕਿ ਜਿਹੜੀ ਅਸੰਵੇਦਨਸ਼ੀਲਤਾ ਦੀ ਗੱਲ ਹੈ, ਜਿਹੜੀ ਇੱਥੋਂ ਤੱਕ ਹੈ ਕਿ ਇਹਨੂੰ, ਬਾਵਜੂਦ ਇਹਦੇ ਦਰਦ ਹੋਣ ਦੇ ਬਾਵਜੂਦ, ਇਹਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਲਈ ਰੈਫਰ ਕਰ ਦਿੱਤਾ ਗਿਆ। ਪਰ ਇਹਦੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀਗਾ, ਤੇ ਇਸ ਕਰਕੇ ਉਹਨੇ ਹਸਪਤਾਲ ਦੇ ਰਿਸੈਪਸ਼ਨ ਦੇ ਕੋਲੇ ਫਰਸ਼ ਦੇ ਉੱਤੇ ਹੀ ਇੱਕ ਬੱਚੇ ਨੂੰ ਜਨਮ ਦੇ ਦਿੱਤਾ। ਸੋ ਖੈਰ, ਇਹ ਘਟਨਾਵਾਂ ਸਾਨੂੰ ਸ਼ੀਸ਼ੇ ਦਿਖਾਉਂਦੀਆਂ ਨੇ ਕਿ ਸਾਡੀ ਵਿਵਸਥਾ ਖੜੀ ਕਿੱਥੇ ਹੈ। ਸਾਡੀ ਵਿਵਸਥਾ ਦੇ ਵਿੱਚ ਜਿਹੜੇ ਲੋਕਾਂ ਦੇ ਸਿਰ ਜ਼ਿੰਮੇਵਾਰੀਆਂ ਨੇ। ਹੁਣ ਦੇਖੋ, ਆਪਾਂ ਹਰ ਗੱਲ ਦੇ ਵਿੱਚ ਸਰਕਾਰਾਂ ਨੂੰ ਕਹਿਣੇ ਆ। ਬੇਸ਼ੱਕ ਠੀਕ ਹੈ ਇਹ ਗੱਲ ਕਿ ਸਰਕਾਰਾਂ ਨੇ ਢਾਂਚੇ ਸਹੀ ਕਰਨੇ ਆ। ਹੁਣ ਜੇ ਇੱਕ ਮੰਤਰੀ ਜਾ ਕੇ ਵੀਸੀ ਨੂੰ ਕਹਿ ਦਿੰਦਾ ਹੈ ਕਿ ਭਾਈ ਗੱਦੇ ਸਹੀ ਨਹੀਂ ਹੈ, ਤੂੰ ਪੈ ਕੇ ਵਿਖਾ। ਹੁਣ ਦੇਖੋ, ਆਪਣੇ ਵਰਗੇ ਮਾਤੜ ਬੰਦੇ ਉਹਨਾਂ ਗੱਦਿਆਂ ਤੇ ਵਿਚਾਰੇ ਬੋਤਲਾਂ ਵੀ ਲਵਾਉਂਦੇ ਆ, ਉਹਨਾਂ ਗੱਦਿਆਂ ਤੇ ਆਪਰੇਸ਼ਨ ਵੀ ਕਰਾਉਂਦੇ ਆ। ਤੇ ਜੇਕਰ ਵੀਸੀ ਨੂੰ ਪੈਣ ਨੂੰ ਕਹਿਤਾ, ਤੇ ਉਹ ਮੁੜ ਕੇ ਆਪਣੀ ਜਨਤਾ ਦੂਜੇ ਪਾਸੇ ਹੋ ਜਾਂਦੀ ਹੈ। ਜਦ ਕਿ ਤੁਸੀਂ ਫਰੀਦਕੋਟ ਇਲਾਕੇ ਦੇ ਵਿੱਚ ਆਲੇ ਦੁਆਲੇ ਬਾਹਲੇ ਨਹੀਂ, 70-80 ਪਿੰਡਾਂ ਦੇ ਵਿੱਚ ਪੁੱਛ ਲਿਓ ਵੀ ਉਹ ਵੀਸੀ ਦਾ, ਠੀਕ ਹੈ, ਉਹ ਡਾਕਟਰ ਆਪਦੀ ਥਾਂ ਬਹੁਤ ਚੰਗਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਉਹਦਾ ਵਰਤਾਰਾ ਕਿਹੋ ਜਿਹਾ, ਉਹਦੀ ਮੈਨੇਜਮੈਂਟ ਕਿਹੋ ਜਿਹੀ ਹੈ, ਤੁਸੀਂ ਹੈਰਾਨ ਹੋ ਜਾਓਗੇ। ਹਰੇਕ ਦੀਆਂ ਰਿਸ਼ਤੇਦਾਰੀਆਂ ਹੋਣਗੀਆਂ ਉੱਥੇ ਕਿਤੇ ਨਾ ਕਿਤੇ, ਆਸੇ-ਪਾਸੇ ਪਿੰਡਾਂ ਦੇ ਵਿੱਚ, ਫਰੀਦਕੋਟ ਸ਼ਹਿਰ ਦੇ ਵਿੱਚ, ਕੋਟਕਪੂਰੇ, ਮੁਕਤਸਰ, ਬਠਿੰਡਾ, ਇੱਥੇ ਹੋਣਗੀਆਂ, ਸਾਦਕ, ਫਿਰੋਜ਼ਪੁਰ। ਤਾਂ ਉਹਨਾਂ ਨੂੰ ਪੁੱਛੋ ਕਿ ਉੱਥੇ ਕਿਹੋ ਜਿਹੇ ਹਾਲਾਤ ਨੇ। ਬਹੁਤ ਵਧੀਆ ਇੱਕ ਹਸਪਤਾਲ ਸੀਗਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਤੇ ਅੱਜ ਮਾੜੇ ਪ੍ਰਬੰਧਨ ਕਰਕੇ ਉਹਦਾ ਜਮਾਂ ਕਚਰਾ ਹੋਇਆ ਪਿਆ। ਤੇ ਉੱਥੇ ਜੇ ਵੀਸੀ ਪੈ ਗਿਆ 5 ਸਕਿੰਟ, ਤਾਂ ਵੀਸੀ ਦੀ ਈਗੋ ਹਰਟ ਹੋ ਗਈ। ਸੋ ਠੀਕ ਹੈ, ਸਰਕਾਰਾਂ ਨੇ ਸਿਸਟਮ ਬਣਾਉਣੇ ਨੇ, ਉਹਨਾਂ ਨੇ ਰਨ ਕਰਨੇ, ਉਹਨਾਂ ਦੀ ਜ਼ਿੰਮੇਵਾਰੀ ਹੈ। ਪਰ ਹੁਣ ਦੇਖੋ, ਸਰਕਾਰ ਹਰ ਅਫਸਰ ਨੂੰ ਜਾ ਕੇ ਹੱਥ ਨਹੀਂ ਨਾ ਉਹਦਾ ਡਿਊਟੀ ਤੇ ਲਾ ਸਕਦੀ ਕਿ ਭਾਈ ਤੂੰ ਇੱਥੇ ਖੜ, ਡਿਊਟੀ ਕਰ। ਚੈਕਿੰਗ ਹੋਣੀ ਚਾਹੀਦੀ ਹੈ, ਰੋਜ਼ਾਨਾ ਹੋਵੇ। ਮੰਤਰੀਆਂ ਦੀ ਜਵਾਬਦੇਹੀ ਹੈ ਪੂਰੀ। ਇਹ ਨਹੀਂ ਗੱਲ ਕਿ ਮੰਤਰੀਆਂ ਨੂੰ ਆਪਾਂ ਫਾਰਗ ਕਰ ਰਹੇ ਹਾਂ, ਉਹਨਾਂ ਦੀ ਜ਼ਿੰਮੇਵਾਰੀ ਹੈ। ਉਹ ਜਿਹੜੇ ਅਫਸਰ ਲੈਂਦੇ ਆ 2-2 ਲੱਖ ਰੁਪਈਆ ਤਨਖਾਹ, ਇਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਬਈ ਜਿਹੜੇ ਆਹ ਲੋਕਲ ਸੇਵਾ ਸਿਹਤ ਕੇਂਦਰ ਆ, ਉਹਨਾਂ ਦੇ ਵਿੱਚ ਪ੍ਰੋਪਰ ਦਵਾਈਆਂ, ਇਕੱਲੇ ਛਾਪੇ ਮਾਰਿਆਂ ਤੋਂ ਕੁਛ ਨਹੀਂ ਹੋਣਾ। ਛਾਪੇ ਮਾਰੀ ਚੱਲੋ, ਉਹ ਵਿਚਾਰਾ ਅਗਲਾ ਜਿਹੜਾ ਜਿਹਨੇ 8:30 ਕੁਰਸੀ ਤੇ ਬਹਿਣਾ, ਉਹ 8 ਵਜੇ ਆ ਕੇ ਬਹਿ ਜਾਊਗਾ ਵੀ ਛਾਪਾ ਵੱਜਣਾ ਅੱਜ ਆਹੀ ਹੈ, ਹੋਰ ਕੀ ਹੈ। ਪਰ ਉੱਥੇ ਦਵਾਈਆਂ ਦੀ ਲੋੜ ਆ, ਉੱਥੇ ਹਰ ਇੱਕ ਨਾਲ ਇੱਕ ਚੰਗੇ ਵਰਤਾਰੇ ਦੀ ਲੋੜ ਹੈ, ਹਰ ਇੱਕ ਨੂੰ ਵਧੀਆ ਡੀਲਿੰਗ ਦੀ ਲੋੜ ਹੈ। ਇਨਸਾਨ ਦੇਖੋ, ਜਦੋਂ ਦੁਖੀ ਹੁੰਦਾ ਨਾ, ਉਹਦੇ ਨਾਲ ਕੋਈ ਚੱਜ ਨਾਲ ਗੱਲ ਹੀ ਕਰ ਲੇ ਅਫਸਰ, ਤਾਂ ਉਹਦਾ ਅੱਧਾ ਦੁੱਖ ਦੂਰ ਹੋ ਜਾਂਦਾ। ਖੈਰ, ਖਬਰਾਂ ਬਹੁਤ ਨੇ ਅਹਿਮ, ਤੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼, ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਖਾਸ ਘਟਨਾਵਾਂ, ਖਬਰਾਂ ਬਾਰੇ ਤੁਹਾਨੂੰ ਦੇਣਗੇ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।